ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਾਰ ਸ੍ਰੀ ਹਰਿ ਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਵ ਚਰਨਨ ਪਰ ਤਾਰ ਤਿਨ ਸੰਤਨ ਕੋ ਬੰਦਨਾ ਸਿਵ ਚਰਨਨ ਪਰ ਤਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਹਰਿ ਗੋਬਿੰਦ ਗੁਰ ਸੁਤ ਬਲੀ ਤਿਨਹੂ ਪ੍ਰਣ ਕੀਨਸ ਬਿਦ ਭਲੀ ਪਿਤ ਕੋ ਬੈਰ ਲੈ ਹੋਂ ਐਸੇ ਪਤੋਂ ਦੁਸ਼ਟ ਅਪਜਸ ਜੁਤ ਜੈਸੇ ਸ੍ਰੀ ਹਰਿ ਗੋਬਿੰਦ ਗੁਰ ਸੁਤ ਬਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਮਨੋਹਰ ਕੀਰਤਨ ਸਰਵਣ ਕੀਤਾ। ਹੁਣ ਕਥਾ ਦਾ ਸਮਾਂ ਹੋ ਰਿਹਾ ਹੈ। ਮੇਰੀ ਪੀੜੀ ਦੇ ਮਾਲਕ ਬੰਦੀ ਛੋੜ ਦਾਤਾ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪਾਵਨ ਇਤਿਹਾਸ ਚੱਲ ਰਿਹਾ ਹੈ, ਜਿਸ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰਦੇ ਹੋ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੋਹੇ ਥਾ ਬਾਣੀ ਕਾ ਬੋਹਿ ਥਾ। ਗੁਰੂ ਅਰਜਨ ਪ੍ਰਤੱਖ ਹਰ ਉਹਨਾਂ ਦੀ ਸ਼ਹਾਦਤ ਹੋਈ ਹੈ। ਸ਼ਹਾਦਤ ਤੋਂ ਬਾਅਦ ਉਹਨਾਂ ਦੇ ਫਰਜ਼ੰਦ ਪਹਿਲਾਂ ਹੀ ਸਾਰੀ ਗੱਲਬਾਤ ਸਮਝਾ ਗਏ ਸਨ। ਹੁਣ ਅਸੀਂ ਸ਼ਾਂਤਮਈ ਦਾ ਮਿਸ਼ਨ ਲੈ ਕੇ ਤੁਰੇ ਸਾਂ। ਇਸ ਨੂੰ ਸੰਪੂਰਨ ਕਰਾਂਗੇ, ਸ਼ਾਂਤਮਈ ਢੰਗ ਦੇ ਨਾਲ ਸ਼ਹਾਦਤ ਪ੍ਰਾਪਤ ਕਰਾਂਗੇ। ਪਰ ਤੁਸਾਂ ਇਹ ਲੋਕ ਸ਼ਾਂਤੀ ਦੀ ਭਾਸ਼ਾ ਨੂੰ ਨਹੀਂ ਸਮਝਦੇ। ਇਹਨਾਂ ਨੂੰ ਇਹਨਾਂ ਦੀ ਬੋਲੀ ਵਿੱਚ
ਸਮਝਾਉਣਾ ਪੈਣਾ ਹੈ। ਤੁਸੀਂ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕਰਨੀ ਹੈ। ਵਧੀਆ ਸ਼ਾਸਤਰ, ਵਧੀਆ ਘੋੜੇ ਵੀ ਖਰੀਦਣੇ ਹਨ ਤੇ ਨਾਲ ਫੌਜ ਤਿਆਰ ਕਰਨੀ ਹੈ। ਜਿਹੜੀ ਭਾਸ਼ਾ ਨੂੰ ਦੁਸ਼ਮਣ ਸਮਝਦਾ ਹੈ, ਉਸੇ ਭਾਸ਼ਾ ਵਿੱਚ ਇਹਨਾਂ ਨੂੰ ਸਮਝਾਉਣਾ ਹੈ। ਆਪਣੇ ਪਿਤਾ ਗੁਰਦੇਵ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਹੋਇਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ਼ਸਤਰ ਵਿਦਿਆ ਦਾ ਅਭਿਆਸ ਕਰ ਰਹੇ ਹਨ। ਸ਼ਸਤਰ ਘੋੜੇ ਵੀ ਰੱਖ ਰਹੇ ਨੇ। ਇੱਕ ਵੱਡੀ ਫੌਜ ਤਿਆਰ ਕੀਤੀ ਹੈ। ਉਹ ਪ੍ਰਸੰਗ ਆਪ ਸੰਗਤਾਂ ਸਰਵਣ ਕਰਦੇ ਹੋ। ਅੱਗੇ ਜਿਵੇਂ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਉਹ ਪ੍ਰਸੰਗ ਆਪ ਸੰਗਤਾਂ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਹਰਗੋਬਿੰਦ ਗੁਰ ਸੁਤ ਬਲੀ। ਲੋ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਸਪੁੱਤਰ ਨੇ, ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਿਬਜ਼ਾਦੇ ਨੇ ਤੇ ਬਹੁਤ ਬਲਵਾਨ ਸੂਰਬੀਰ ਯੋਧੇ ਹਨ। ਤੈਨਹੂ ਪ੍ਰਾਣ ਕੀਨਸ ਵਿਦ ਭਲੀ। ਲੋ ਉਹਨਾਂ ਨੇ ਇਹ ਪ੍ਰਾਣ, ਇਹ ਪ੍ਰਤਿਗਿਆ, ਇਹ ਇੱਕ ਚੰਗੀ ਤਰ੍ਹਾਂ ਸੰਗਤ ਦੇ ਸਾਹਮਣੇ ਕੀਤੀ ਹੈ। ਮਿਤ ਕੋ ਬੈਰ ਲੈ ਹੋਂ ਐਸੇ। ਲੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਪ੍ਰਾਣ ਕੀਤਾ ਹੈ ਵੀ ਆਪਣੇ ਪਿਤਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਿਲਾ ਵਜ੍ਹਾ ਜਿਨ੍ਹਾਂ ਦੁਸ਼ਟਾਂ ਨੇ ਸ਼ਹੀਦ ਕੀਤਾ ਹੈ, ਅਸੀਂ ਉਹਦਾ ਬਦਲਾ ਲੈਣਾ ਹੈ। ਉਦੋਂ ਦੁਸ਼ਟ ਅਪਜਸ ਜੁੱਤ ਜੈਸੇ। ਤੇ ਅਸੀਂ ਦੁਸ਼ਟ ਚੰਦੂ ਨੂੰ ਮਾਰਨਾ ਹੈ ਤੇ ਜਿਵੇਂ ਉਹਦਾ ਦੁਨੀਆ ਦੇ ਵਿੱਚ ਭਾਰੀ ਅਪਜਸ ਹੋਵੇ। ਹਲਤ ਦਿਖੈ ਕਰ ਆਨਨ ਕਾਰਾ। ਹਾਜ਼ੂਰ ਕਹਿੰਦੇ ਇਸ ਲੋਕ ਦੇ ਵਿੱਚ ਵੀ ਅਸੀਂ ਉਸ ਦਾ ਮੂੰਹ ਕਾਲਾ ਕਰਨਾ ਹੈ। ਤਥਾ ਫਲਤ ਨਹਿ ਜਾਏ ਦੁਖਾਰਾ। ਇਸੇ ਤਰ੍ਹਾਂ ਪਰਲੋਕ ਦੇ ਵਿੱਚ ਵੀ ਉਹ ਸੁਖ ਦੇ ਨਾਲ ਨਹੀਂ ਜਾਵੇਗਾ। ਇੱਥੇ ਵੀ ਮੂੰਹ ਕਾਲਾ ਕਰਕੇ ਮਾਰਾਂਗੇ, ਕੌਡੀ ਕੌਡੀ ਭੀਖ ਮੰਗਵਾਵਾਂਗੇ, ਛਿੱਤਰਾਂ ਦੇ ਨਾਲ ਉਸ ਦੀ ਮੌਤ ਦਾ ਅੱਗੇ ਦੁਆਲਾ ਕੱਢਾਂਗੇ ਤੇ ਪਰਲੋਕ ਵਿੱਚ ਵੀ ਸੌਖੀ ਜਾਨ ਨਾਲ ਨਹੀਂ ਜਾਵੇਗਾ। ਫਿਤ ਹੱਥ ਦਾ ਬਹੁ ਸਪਤ ਕਰੀਤ ਹੈ। ਲੋ ਗੁਰੂ ਮਹਾਰਾਜ ਨੇ ਉਸ ਦੁਸ਼ਟ ਚੰਦੂ ਨੂੰ ਮਾਰਨ ਦੇ ਲਈ ਬਹੁਤ ਸਾਰੀਆਂ ਸਪਤ ਦਾ ਅਰਥ ਹੈ ਜਿਹੜੀਆਂ ਸਹੁੰ ਖਾਧੀਆਂ ਨੇ, ਪ੍ਰਣ ਕੀਤੇ ਨੇ, ਅਹਿਦ ਕੀਤੇ ਹਨ। ਸਰਬ ਸਭਾ ਕੇ ਸਰਵਨ ਕਰੀ ਹੈ। ਤੇ ਜਿੰਨੀ ਸੰਗਤ ਬੈਠੀ ਹੈ ਸਭਾ ਦੇ ਵਿੱਚ, ਅਕਾਲ ਤਖ਼ਤ ਸਾਹਿਬ ਦੀਵਾਨ ਸਜੇ ਹੋਏ ਸਨ ਤੇ ਸਭਾ ਦੇ ਵਿੱਚ ਗੁਰੂ ਮਹਾਰਾਜ ਨੇ ਜੋ ਬਚਨ ਕਹੇ ਨੇ ਸਭ ਸੰਗਤਾਂ ਨੇ ਵੀ ਸੁਣੇ ਹਨ। ਦੇਸ਼ ਵਿਦੇਸ਼ ਵਿਖੈ ਵਿਦਤਾਈ। ਤੇ ਇਹ ਜਿਹੜੀ ਗੁਰੂ ਮਹਾਰਾਜ ਦੀ ਬਹਾਦਰੀ ਦੀ ਪ੍ਰਤਿਗਿਆ ਹੈ, ਇਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿੱਚ ਫੈਲ ਗਈ ਹੈ। ਸਤਿਗੁਰ ਹਤੈ ਨ ਤਜਹਿ ਵਧਾਈ। ਸੰਗਤਾਂ ਕੀ ਕਹਿੰਦੀਆਂ ਨੇ ਵੀ ਗੁਰੂ ਮਹਾਰਾਜ ਦੁਸ਼ਟ ਚੰਦੂ ਨੂੰ ਕਦੇ ਵੀ ਛੱਡਣਗੇ ਨਹੀਂ, ਕਿਉਂਕਿ ਉਹਦਾ ਗੁਨਾਹ ਨਾ ਮਾਫੀ ਯੋਗ ਹੈ, ਜ਼ਰੂਰ ਉਸ ਨੂੰ ਮਾਰਨਗੇ। ਕੇਤਿਕ ਸਿੱਖ ਤਿਨ ਮੈਂ ਜੋ ਸਿਆਣੇ। ਲੋ ਦੁਨੀਆ ਦੇ ਵਿੱਚ ਕਈ ਪ੍ਰਕਾਰ ਦੇ ਲੋਕ ਹੁੰਦੇ ਨੇ ਜਿਹੜੇ ਸਿੱਖ ਸ਼੍ਰੇਣੀ ਦੇ ਅੰਦਰ ਵੀ, ਜਿਹੜੇ ਆਪਣੇ ਆਪ ਨੂੰ ਜ਼ਿਆਦਾ ਬੁੱਧੀਜੀਵੀ, ਪੜ੍ਹੇ ਲਿਖੇ ਸਿਆਣੇ ਮੰਨਦੇ ਸਨ। ਮਰਨੋ ਕਠਨ ਚੰਦ ਕੋ ਜਾਣੇ। ਉਹ ਕਹਿੰਦੇ ਵੀ ਚੰਦੂ ਨੂੰ ਮਾਰਨਾ ਬਹੁਤ ਔਖਾ ਹੈ। ਕਿਉਂ? ਚੰਦੂ ਇਸ ਵੇਲੇ ਬਾਦਸ਼ਾਹ ਦਾ ਦੀਵਾਨ ਹੈ, ਅਹੰਕਾਰ ਹੈ, ਇਸ ਲਈ ਚੰਦੂ ਦਾ ਮਰਨਾ ਬਹੁਤ ਔਖਾ ਜਾਪਦਾ ਹੈ। ਸ਼ਾਹ ਦੀਵਾਨ ਹੁਕਮ ਜਗ ਚਾਲੇ। ਕਿਉਂਕਿ ਉਹ ਬਾਦਸ਼ਾਹ ਦਾ ਅਹੰਕਾਰ ਹੈ ਤੇ ਉਹਦਾ ਵੀ ਸਾਰੇ ਸੰਸਾਰ 'ਤੇ ਹੁਕਮ ਚੱਲਦਾ ਹੈ। ਜਿਵੇਂ ਕੋਈ ਕਿਸੇ ਬਾਦਸ਼ਾਹ ਦਾ ਵਜ਼ੀਰ ਕਹਿ ਦੇਵੇ, ਉਹਦੀ ਗੱਲ ਸਾਰਿਆਂ ਨੂੰ ਮੰਨਣੀ ਪੈਂਦੀ ਹੈ। ਜਿਮ ਪਕੜਨ ਇਹ ਬਣੈ ਸੁਖਾਲੇ। ਤੇ ਹੁਣ ਚੰਦੂ ਨੂੰ ਪਕੜਨਾ, ਉਹਨੂੰ ਸਜ਼ਾ ਦੇਣੀ, ਉਹਦੇ ਕੋਲੋਂ ਬਦਲਾ ਲੈਣਾ ਕੁਛ ਸਾਰੇ ਢੰਗ ਦੇ ਨਾਲ ਕੰਮ ਬਣਨ ਵਾਲਾ ਨਹੀਂ ਹੈ। ਲੋਕ ਹਜ਼ਾਰਾਂ ਮਾਨੈ ਬੈਨ। ਕਿਉਂਕਿ ਹਜ਼ਾਰਾਂ ਲੋਕ ਨੇ ਜਿਹੜੇ ਇਹਨਾਂ ਦੀ ਖੁਸ਼ਾਮਦ ਕਰਨ ਵਾਲੇ ਨੇ ਤੇ ਇਹਨਾਂ ਦੀ
ਗੱਲ ਮੰਨਦੇ ਹਨ। ਬੈਠੇ ਪਿਖੈ ਸਮੁਖ ਤਿਸ ਨੈਣ। ਲਓ ਜਿਹੜੇ ਲੋਕ ਨੇ ਨਾ ਉਹ ਸਾਹਮਣੇ ਬੈਠ ਕੇ ਉਹਦੀ ਅੱਖਾਂ ਵੱਲ ਤੱਕਦੇ ਨੇ, ਉਹਦੇ ਇਸ਼ਾਰੇ ਨੂੰ ਦੇਖਦੇ ਨੇ ਕਿ ਸਾਨੂੰ ਕਹਿੰਦਾ ਹੈ। ਸਤਿਗੁਰ ਸੁਤ ਕੀ ਬੈਸ ਨਵੀਨਾ। ਇਹ ਜਿਹੜੇ ਬੁੱਧੀਜੀਵੀ ਲੋਕ ਨੇ ਨਾ ਉਹਨਾਂ ਦੀ ਸੋਚ ਕਵੀ ਜੀ ਇੱਥੇ ਬਿਆਨ ਕਰਦੇ ਨੇ ਵੀ ਜਿਹੜੇ ਗੁਰੂ ਮਹਾਰਾਜ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਇਹਨਾਂ ਦੀ ਹੁਣ ਨਵੀਂ ਉਮਰ ਹੈ, ਗੱਭਰੂ ਨੇ, ਕਿਸ਼ੋਰ ਅਵਸਥਾ ਵਿੱਚ ਨੇ, ਜਵਾਨੀ ਦੇ ਵਿੱਚ ਪੈਰ ਰੱਖ ਰਹੇ ਹਨ। ਬਿਨਾ ਵਿਚਾਰੇ ਪ੍ਰਣ ਕੋ ਕੀਨਾ। ਬਸ ਜੋਸ਼ ਵਿੱਚ ਆ ਕੇ ਇਹਨਾਂ ਨੇ ਬਿਨਾਂ ਵਿਚਾਰੇ ਪ੍ਰਤੱਗਿਆ ਕੀਤੀ ਹੈ ਵੀ ਅਸੀਂ ਚੰਦੂ ਤੋਂ ਬਦਲਾ ਲੈਣਾ ਹੈ। ਸ਼ਾਹ ਸੰਗ ਕੋ ਸਕਰ ਵਿਗਾਰ। ਇਸ ਵੇਲੇ ਜਿਹੜਾ ਬਾਦਸ਼ਾਹ ਹੈ ਉਹਦੇ ਨਾਲ ਦੱਸੋ ਕੌਣ ਵਿਗਾੜ ਪਾਵੇਗਾ। ਰਾਜ ਕਰਤ ਜਗ ਕੋਸ ਹਜ਼ਾਰ। ਕਿਉਂਕਿ ਇਸ ਵੇਲੇ ਜਿਹੜਾ ਬਾਦਸ਼ਾਹ ਦਾ ਰਾਜ ਹੈ ਕਿ ਹਜ਼ਾਰਾਂ ਕੋਹਾਂ ਤੱਕ ਫੈਲਿਆ ਹੋਇਆ ਹੈ। ਅਨਗਨ ਸੈਨ ਕੋਸ਼ ਜਿਸ ਪਾਸਾ। ਤੇ ਲੱਖਾਂ ਦੀ ਤਾਦਾਦ ਵਿੱਚ ਬਾਦਸ਼ਾਹ ਕੋਲ ਫੌਜ ਹੈ ਤੇ ਬੜੇ ਭਾਰੀ ਖਜ਼ਾਨੇ ਹਨ। ਯਹ ਕਹਿ ਰਹਿਓ ਪ੍ਰਤਾਪ ਪ੍ਰਕਾਸ਼। ਜਿੱਥੇ ਕਿਤੇ ਬਾਦਸ਼ਾਹ ਦਾ ਰਾਜ ਦਾ ਪ੍ਰਭਾਵ ਪ੍ਰਤਾਪ ਦਿਖਾਈ ਦੇ ਰਿਹਾ ਹੈ। ਤਿਸ ਦੀਵਾਨ ਕੋ ਮੁਸ਼ਕਲ ਪਕੜਨ। ਜਿਹੜਾ ਉਸਦਾ ਦੀਵਾਨ ਮੁਸਾਹਿਬ ਹੈ, ਅਹਿਲਕਾਰ ਹੈ, ਉਹਨੂੰ ਪੜ੍ਹਨਾ ਕੋਈ ਸੌਖਾ ਨਹੀਂ ਹੈ। ਹਮ ਇਹ ਕਰਹਿ ਵਿਚਾਰਨ ਕੋ ਮਨ। ਜਿਹੜੇ ਬੁੱਧੀਜੀਵੀ ਸਿਆਣੇ ਨੇ ਉਹ ਕਹਿੰਦੇ ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਮਨ ਵਿੱਚ ਵਿਚਾਰ ਰਹੇ ਹਾਂ। ਕੇਤਕ ਸਿੱਖ ਕਹੈ ਫਿਰ ਤਾਹੇ। ਤੇ ਜਿਹੜੇ ਭਰੋਸੇ ਵਾਲੇ ਸਿੱਖ ਨੇ, ਸਿਰਕ ਵਾਲੇ ਸਿੱਖ ਨੇ, ਫਿਰ ਉਹਨਾਂ ਬੁੱਧੀਜੀਵੀਆਂ ਨੂੰ ਇਹ ਜਵਾਬ ਦਿੰਦੇ ਹਨ। ਸਕਲ ਸ਼ਕਤ ਹੈ ਸਤਿਗੁਰ ਮਾਹੇ। ਇਹਦੇ ਭਾਈ ਗੁਰੂ ਮਹਾਰਾਜ ਸਰਬ ਕਲਾ ਸਮਰੱਥ ਨੇ, ਸਾਰੀਆਂ ਗੁਪਤ ਪ੍ਰਗਟ ਸ਼ਕਤੀਆਂ ਉਹਨਾਂ ਦੇ ਵਿੱਚ ਹਨ। ਕਰਹਿ ਰੰਗ ਕੋ ਰਾਉ ਵਿਸਾਲ। ਗੁਰਬਾਣੀ ਵਿੱਚ ਜ਼ਿਕਰ ਹੁੰਦਾ ਖਿੰਦ ਮੈਂ ਰਾਉ ਰੰਗ ਕੋ ਕਰੀ ਰਾਉ ਰੰਗ ਕਰ ਡਾਰੇ। ਕੋਈ ਖਿੰਦ ਦੇ ਵਿੱਚ ਹੀ ਕਿਸੇ ਗਰੀਬ ਨੂੰ ਰਾਜਾ ਬਾਦਸ਼ਾਹ ਬਣਾ ਸਕਦੇ ਹਨ। ਰਾਉ ਰੰਗ ਤਤ ਛਿਨ ਬਚ ਨਾਲ। ਜੇ ਗੁਰੂ ਮਹਾਰਾਜ ਚਾਹਣ ਜੇ ਕਿਸੇ ਰਾਜੇ ਨੂੰ ਮਿੰਟਾਂ ਵਿੱਚ ਹੀ ਕੰਗਾਲ ਬਣਾ ਸਕਦੇ ਹਨ। ਅਨਬਨ ਕੋ ਤਤਕਾਲ ਬਣਾਵੈ। ਤੇ ਜਿਹੜੀ ਗੱਲ ਨਹੀਂ ਨਾ ਹੋ ਸਕਦੀ, ਆਪਾਂ ਕਹਿੰਦੇ ਨਾਮੁਮਕਿਨ ਨਹੀਂ ਹੋ ਸਕਦੀ, ਉਹਨੂੰ ਗੁਰੂ ਮਹਾਰਾਜ ਬਹੁਤ ਛੇਤੀ ਬਣਾ ਸਕਦੇ ਹਨ। ਬਣੀ ਬਾਤ ਕੋ ਬਹੁ ਬਿਗਰਾਵੈ। ਤੇ ਜੇ ਕੋਈ ਆਖੇ ਮੇਰੀ ਤਾਂ ਗੱਲ ਬੜੀ ਬਣੀ ਹੋਈ ਹੈ, ਮੇਰੀ ਤੇ ਹਵਾ ਵੱਲ ਨੂੰ ਕੋਈ ਝਾਕ ਸਕਦਾ, ਤੇ ਬਹੁਤ ਛੇਤੀ ਉਹਦੀ ਹਾਲਤ ਨੂੰ ਵਿਗਾੜ ਸਕਦੇ ਹਨ। ਜਾਵਤ ਅਜਮਤ ਨਹਿ ਬਿਦਤਾਏ। ਹਾਂ, ਜਿੰਨਾ ਚਿਰ ਗੁਰੂ ਮਹਾਰਾਜ ਆਪਣੀ ਜਿਹੜੀ ਅਜਮਤ ਕਰਾਮਾਤ ਹੈ, ਗੁਪਤ ਸ਼ਕਤੀ ਹੈ, ਉਹਨੂੰ ਨਹੀਂ ਪ੍ਰਗਟ ਕਰਦੇ, ਤਾਵਤ ਨਰ ਸਮ ਕ੍ਰਿਤੀ ਕਰਾਏ। ਉਹਨਾਂ ਚਿਰ ਜਿਵੇਂ ਮਨੁੱਖੀ ਵਰਤਾਰਾ ਵਰਤਦਾ ਹੈ, ਮਨੁੱਖੀ ਜਾਮੇ ਵਿੱਚ ਵਿਚਰ ਰਹੇ ਨੇ ਤੇ ਉਸੇ ਤਰ੍ਹਾਂ ਦੀ ਕਿਰਤ ਕਰਦੇ ਹਨ। ਕਰਾਮਾਤ ਰੋਕਨ ਮਦ ਘਨੋ। ਇਹ ਗੁਰਮਤਿ ਦਾ ਸਿਧਾਂਤ ਹੈ ਵੀ ਕਰਾਮਾਤ ਨੂੰ ਰੋਕ ਕੇ ਰੱਖਣਾ। ਐਵੇਂ ਨਹੀਂ ਆਪਣੀ ਪੂਜਾ ਪ੍ਰਤਿਸ਼ਠਾ ਵਾਸਤੇ ਕੋਈ ਕਰਾਮਾਤਾਂ ਦਿਖਾਉਣੀਆਂ। ਕਲਗੀਧਰ ਪਾਤਸ਼ਾਹ ਦੇ ਬਚਨ ਨੇ ਨਾਟਕ ਚੇਟਕ ਕੀ ਕਾਜਾ ਪਰ ਲੋਕਨ ਕੈ ਆਵਤ ਲਾਇਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵੀ ਪ੍ਰਮਾਣ ਹੈ, ਦਿਨ ਨਾਮੈ ਪਹਿਨਣ ਖਾਨ ਸਾਹਿਬ ਬਾਦ ਹੈ ਤਿਆਗ ਸਿੱਧੀ ਤਿਆਗ ਕਰਮਾਤ। ਇੱਕ ਇਹ ਵੀ ਗੱਲ ਸਾਨੂੰ ਨੋਟ ਕਰ ਲੈਣੀ ਚਾਹੀਦੀ ਹੈ। ਦੁਨੀਆ ਰਿੱਧੀ ਸਿੱਧੀ ਵਾਲੇ ਲੋਕਾਂ ਨੂੰ ਬੜਾ ਪੂਜਦੀ ਹੈ, ਪਰ ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਇਹ ਕੋਈ ਪਰਮੇਸ਼ਰ ਦੀ ਦਾਤ ਨਹੀਂ ਹੁੰਦੀ। ਇਹ ਗੁਰਮਤਿ ਦਾ ਸਿਧਾਂਤ ਹੈ। ਇਹ ਕਨੀਹੀ ਦਾਤ ਆਪਸ ਤੇ ਜੋ ਪਾਈ, ਇਹ ਜਿਹੜੀਆਂ ਸਿੱਧੀਆਂ ਨੇ ਸਾਧਨਾ ਦਾ ਫਲ ਕੋਈ ਵੀ ਕਰ ਸਕਦਾ ਹੈ, ਹਰ ਨੂੰ ਇਹ ਪ੍ਰਾਪਤ ਹੋ ਸਕਦੀਆਂ ਨੇ। ਇਸ ਲਈ ਹਜ਼ੂਰ ਕਹਿੰਦੇ ਇਹ ਕਨੀਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾਹਿਬ ਕਰਮਾਦ ਸਾਹਿਬ ਟੁੱਟਾ ਜੋਗ। ਕਰਮਾਦ ਤੋਂ ਭਾਵ ਹੈ ਰੱਬੀ ਬਖਸ਼ਿਸ਼, ਗੌਡ ਗਿਫਟ। ਉਹਦੇ ਭਾਈ ਵਾਹਿਗੁਰੂ ਜਿਸ ਨੂੰ ਦੇਵੇ ਉਸੇ ਨੂੰ ਪ੍ਰਾਪਤ ਹੁੰਦੀ ਹੈ। ਨਿਤ ਵਿਵਹਾਰ ਕਰੈ ਨਰ ਮਨੋ। ਲੋਕ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਆਮ ਸਾਧਾਰਨ ਮਨੁੱਖ ਦੁਨੀਆ ਦੇ ਵਿੱਚ ਕਾਰ ਵਿਹਾਰ ਕਰਦੇ ਨੇ, ਉਸੇ ਤਰ੍ਹਾਂ ਹੀ ਸਤਿਗੁਰੂ ਵੀ ਕਰ ਰਹੇ ਹਨ। ਜਦ ਚਾਹੈ ਨਿਜ ਪ੍ਰਣ ਨਿਰਵਾਹਨ। ਪਰ ਜੇ ਗੁਰੂ ਮਹਾਰਾਜ ਦੇ ਮਨ ਦੇ ਵਿੱਚ ਇੱਛਾ ਹੋਈ ਵੀ ਆਪਣਾ ਪ੍ਰਣ ਨਿਭਾਉਣਾ ਹੈ, ਵੀ ਦੁਸ਼ਟ ਨੂੰ ਸੋਧਾ ਲਾਉਣਾ ਹੈ, ਭਾਵਤ ਕਰਹਿ
ਰੁਕਹਿ ਕਿਮ ਨਾਹਿਨ। ਇਹ ਜਿਵੇਂ ਉਹਨਾਂ ਨੂੰ ਭਾਉਂਦਾ ਚੰਗਾ ਲੱਗਦਾ ਉਵੇਂ ਕਰਨਗੇ, ਕੋਈ ਉਹਨਾਂ ਨੂੰ ਰੋਕ ਨਹੀਂ ਸਕਦਾ। ਛਟਮ ਗੁਰੂ ਸ੍ਰੀ ਨਾਨਕ ਰੂਪ। ਭਰੋਸੇ ਵਾਲੇ ਗੁਰਸਿੱਖਾਂ ਦਾ ਕਹਿਣਾ ਹੈ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹ ਗੁਰੂ ਨਾਨਕ ਸਾਹਿਬ ਦਾ ਸਰੂਪ ਨੇ। ਉਹਨਾਂ ਦੀ ਗੁਰੂ ਜੋਤ ਇਹਨਾਂ ਦੇ ਵਿੱਚ ਬਿਰਾਜਮਾਨ ਹੋ ਗਈ ਹੈ। ਜਿਨ ਕੇ ਸੁੰਦਰ ਚਰਿਤ ਅਨੂਪ। ਜਿਨ੍ਹਾਂ ਦੇ ਚਰਨ ਤੇ ਚਰਿੱਤਰ ਕੌਤਕ ਬੜੇ ਸੁੰਦਰ ਤੇ ਬੇਮਿਸਾਲ ਹਨ। ਜਿਸ ਗੁਰ ਅਰਜਨ ਕੇ ਗਨ ਦਾਸ। ਲੋ ਜਿਸ ਗੁਰੂ ਅਰਜਨ ਦੇਵ ਮਹਾਰਾਜ ਦੀ ਬੇਅੰਤ ਐਸੀ ਕਮਾਈਆਂ ਵਾਲੇ ਗੁਰਸਿੱਖ ਮਾਈ ਭਾਈ ਸੇਵਕ ਹੋਏ ਹਨ। ਕਰਾ ਹਾਥ ਬਹੁ ਭਾਂਤ ਪ੍ਰਕਾਸ਼। ਉਹਨਾਂ ਵਿੱਚ ਬੜੀਆਂ ਕਰਾਮਾਤਾਂ ਨੇ ਤੇ ਜੋ ਬਚਨ ਕਹਿੰਦੇ ਨੇ ਉਹਨਾਂ ਦੇ ਪੂਰੇ ਹੋ ਜਾਂਦੇ ਹਨ। ਤਿਸ ਗੁਰ ਅਪਰ ਨਰਨ ਸੰਪ੍ਰਾਨਾ। ਲੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਆਮ ਲੋਕੀ ਵੀ ਜਿਉਂਦੇ ਨੇ ਤੇ ਉਸ ਢੰਗ ਦੇ ਨਾਲ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਜੀਵਨ ਜੀਵਿਆ। ਰਿਪ ਘਰ ਤਜ ਬੈਕੁੰਠ ਖਜ਼ਾਨਾ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੁਸ਼ਮਣ ਦੇ ਘਰ ਗਏ ਨੇ। ਮੌਕੇ ਦੀ ਸਰਕਾਰ ਉਹਨਾਂ ਨੇ ਹਾਜ਼ੂਰ ਨੂੰ ਚੰਦੂ ਦੇ ਹਵਾਲੇ ਕਰ ਦਿੱਤਾ ਸੀ। ਉਸ ਦੁਸ਼ਟ ਦੇ ਘਰ ਜਾ ਕੇ ਗੁਰੂ ਮਹਾਰਾਜ ਨੇ ਪੰਜ ਭੌਤਿਕ ਸਰੀਰ ਤਿਆਗ ਦਿੱਤਾ, ਸ਼ਹਾਦਤ ਦਾ ਜੰਗ ਪ੍ਰਾਪਤ ਕਰ ਗਏ। ਤਿਨ ਕੋ ਸੁਧ ਤਿਨ ਕੇ ਸਮ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਹੀ ਸਾਹਿਬਜ਼ਾਦੇ ਨੇ। ਇਹ ਆਪਣੇ ਗੁਰੂ ਨਾਲੋਂ ਤੇ ਗੁਰੂ ਨਾਨਕ ਸਾਹਿਬ ਨਾਲੋਂ ਘੱਟ ਨਹੀਂ ਹਨ। ਜੋਤ ਸਭਨ ਗੁਰ ਏਕੋ ਰਹੈ। ਕਿਉਂਕਿ ਇਹ ਵੀ ਇੱਕ ਸਿੱਖੀ ਦਾ ਸਿਧਾਂਤ ਹੈ। ਸਾਰੇ ਸਤਿਗੁਰੂ ਸਾਹਿਬਾਨ ਦੇ ਵਿੱਚ ਗੁਰੂ ਜੋਤ ਦਾ ਇੱਕੋ ਹੀ ਬਿਰਾਜਮਾਨ ਹੈ। ਸੱਤੇ ਬਰਵੰਡੇ ਦੀ ਵਾਰ ਵਿੱਚ ਬਚਨ ਆਉਂਦੇ ਨੇ, ਜੋਤ ਓਹਾ ਜੋਗਤ ਸਾਏ ਸਹਿ ਕਾਇਆ ਫੇਰ ਪ੍ਰਗਟੀ। ਇਸ ਦੇ ਸਿਧਾਂਤ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪ੍ਰਗਟਾਇਆ ਹੈ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਇੱਕ ਰੂਪ ਨੇ। ਭੈਣ ਭੈਣ ਸਭ ਨੂੰ ਕਰ ਜਾਣਾ, ਇਹ ਰੂਪ ਕਿਹਨੂੰ ਪਹਿਚਾਨਾ। ਸਾਰੇ ਸਤਿਗੁਰੂ ਇੱਕ ਰੂਪ ਨੇ ਤੇ ਸਾਰੇ ਸਤਿਗੁਰੂ ਸਾਹਿਬਾਨ ਦੇ ਵਿੱਚ ਕੋਈ ਗੁਰੂ ਜੋਤ ਬਿਰਾਜਮਾਨ ਸੀ। ਇਹ ਕੋਈ ਇਸ ਗੱਲ ਨੂੰ ਸਮਝਦਾ ਹੈ। ਬਹੁਤੇ ਲੋਕ ਗੁਰੂਆਂ ਨੂੰ ਵੀ ਅੱਡ ਸਮਝੀ ਬੈਠੇ ਨੇ। ਗੁਰੂਆਂ ਵਿੱਚ ਵੀ ਵੰਡੀਆਂ ਪਾ ਲੈਂਦੇ ਨੇ ਵੀ ਅਸੀਂ ਤੇ ਗੁਰੂ ਨਾਨਕ ਦੇ ਸਿੱਖ ਹਾਂ ਤੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਿਧਾਂਤ ਨੂੰ ਨਹੀਂ ਅਪਣਾ ਸਕਦੇ। ਇਹ ਗੁਰੂਆਂ ਵਿੱਚ ਵੀ ਵੰਡੀਆਂ ਪਾਈ ਬੈਠੇ ਹਨ। ਹਮਰੇ ਤੁਮਰੇ ਦੇਖਤ ਕਰੈ। ਪਰ ਉਹ ਭਰੋਸੇ ਵਾਲੇ ਸਿੱਖ ਕਹਿੰਦੇ ਨੇ ਕੋਈ ਗੱਲ ਨਹੀਂ, ਸਾਡੇ ਦੇਖਦੇ ਹਾਂ ਤੁਹਾਡੇ ਦੇਖਦੇ ਹਾਂ। ਜੋ ਗੁਰੂ ਮਹਾਰਾਜ ਨੇ ਪ੍ਰਣ ਕੀਤੇ ਨੇ, ਬਚਨ ਕੀਤੇ ਨੇ, ਜ਼ਰੂਰ ਪੂਰੇ ਕਰਨਗੇ। ਵੱਡ ਦੁੱਖ ਦੇ ਰਿਪ ਪ੍ਰਾਨਨ ਹਰੈ। ਤੇ ਬੜਾ ਦੁੱਖ ਦੇ ਕੇ ਜਿਹੜਾ ਦੁਸ਼ਮਣ ਹੈ ਚੰਦੂ ਉਹਦੇ ਪ੍ਰਾਣਾਂ ਦਾ ਨਾਸ਼ ਕਰਨਗੇ। ਹਮਕੋ ਨਿਸ਼ਚੈ ਇਹ ਵਿਸ਼ਵਾਸ। ਲੋ ਜਿਹੜੇ ਭਰੋਸੇ ਵਾਲੇ ਸੀ ਕਹਿੰਦੇ ਨੇ ਸਾਨੂੰ ਇਸ ਗੱਲ ਦਾ ਪੱਕਾ ਨਿਸ਼ਚਾ ਵੀ ਹੈ ਤੇ ਸਾਨੂੰ ਯਕੀਨ ਵੀ ਹੈ। ਚੰਦੂ ਹਤਨੈ ਸ਼ਾਹ ਕੇ ਪਾਸ। ਲੋ ਭਾਵੇਂ ਚੰਦੂ ਬਾਦਸ਼ਾਹ ਦਾ ਦੀਵਾਨ ਹੈ ਪਰ ਉਹ ਬਾਦਸ਼ਾਹ ਦੇ ਪਾਸ ਹੀ ਉਹਦੇ ਸਾਹਮਣੇ ਚੰਦੂ ਨੂੰ ਜ਼ਰੂਰ ਮਾਰਨਗੇ। ਹਿਮ ਸਿੱਖ ਮਿਲ ਕਰ ਬਚਨ ਉਚਾਰੈ। ਇਉਂ ਜਿਹੜੇ ਸਿੱਖ ਨੇ, ਜਿਹੜੇ ਰਾਜਨੀਤਿਕ ਨੇ, ਉਹ ਆਪਣੇ ਢੰਗ ਨਾਲ ਸੋਚਦੇ ਨੇ। ਪੜ੍ਹੇ ਲਿਖਿਆਂ ਦੀ ਸੋਚ ਵੱਖਰੀ ਹੁੰਦੀ ਹੈ। ਭਰੋਸੇ ਵਾਲੇ ਸਿੱਖ ਉਹ ਕਹਿੰਦੇ ਜੋ ਬਚਨ ਸਤਿਗੁਰੂ ਨੇ ਕਹਿ ਦਿੱਤਾ ਉਹ ਜ਼ਰੂਰ ਪੂਰਾ ਹੋਵੇਗਾ। ਇਹ ਆਪਸ ਵਿੱਚ ਬਚਨ ਸਾਂਝੇ ਕਰ ਰਹੇ ਹਨ। ਔਰ ਸ਼ਰਧਾ ਧਰ ਕੋਏ ਨਾ ਧਾਰੈ। ਕੋਈ ਹੱਥੇ ਵੀ ਸ਼ਰਧਾ ਰੱਖਦਾ ਹੈ ਤੇ ਕਈ ਨਹੀਂ ਵੀ ਧਾਰਨ ਕਰਦੇ। ਜਿਹੜੇ ਧਰਮੀ ਬੰਦੇ ਨੇ ਉਹਨਾਂ ਨੂੰ ਗੁਰੂ ਤੇ ਬਹੁਤੀ ਸ਼ਰਧਾ ਹੁੰਦੀ ਹੈ। ਕਈ ਸ਼ਰਧਕ ਵੀ ਹੁੰਦੇ ਨੇ, ਉਹਨਾਂ ਨੂੰ ਨਹੀਂ ਸ਼ਰਧਾ ਹੁੰਦੀ। ਬਿਗੜਤ ਸੁਧ ਚੰਦੂ ਤਬ ਸੁਣੀ। ਲੋ ਇਹ ਗੱਲ ਹੌਲੀ ਹੌਲੀ ਫੈਲਦੀ ਗਈ ਤੇ ਅਖੀਰ ਚੰਦੂ ਦੇ ਕੰਨਾਂ ਤੱਕ ਵੀ, ਚੰਦੂ ਦੇ ਘਰ ਤੱਕ ਵੀ ਗੱਲ ਪਹੁੰਚ ਗਈ ਹੈ। ਬਹੁਤ ਬਿਸਰਤ ਮੁੰਡੀ ਧਨੀ ਧੁਨੀ। ਸੂਰਤ ਅਭਿਆਸ ਕਰਕੇ ਆਇਆ ਬਹੁਤ ਬਸੂਰਤ ਮੁੰਡੀ ਧੁਨੀ ਤੇ ਫਿਰ ਬਹੁਤ ਝੁਰਦਾ ਹੈ ਤੇ ਬੜੇ ਅਫਸੋਸ ਦੇ ਵਿੱਚ ਆਪਣੀ ਆਉਣ ਹਿਲਾਉਂਦਾ। ਜਿਵੇਂ ਆਦਮੀ ਦੁਖੀ ਹੋ ਕੇ ਸਿਰ ਹਿਲਾਉਂਦਾ ਹੈ ਨਾ, ਵੀ ਬਹੁਤ ਮਾੜੀ ਖਬਰ ਸੁਣਨ ਨੂੰ ਮਿਲੀ ਹੈ। ਗੁਰ ਸੁਧ ਭਇਓ ਮਹਦ ਬਲਵਾਨਾ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਿਬਜ਼ਾਦੇ ਨੇ ਤੇ ਬੜੇ ਬਲਵਾਨ ਯੋਧੇ ਪ੍ਰਗਟ ਹੋ ਗਏ ਹਨ। ਲੋਭ ਹਤਨੇ ਹਿਤ ਪ੍ਰਣੈ ਬਖਾਨਾ। ਤੇ ਉਹਨਾਂ
ਚੰਦੂ ਨੂੰ ਮਾਰਨਾ ਹੈ ਤੇ ਆਪਣੇ ਪਿਤਾ ਸਤਿਗੁਰੂ ਦਾ ਬਦਲਾ ਲੈਣਾ ਹੈ। ਬਹੁਤ ਸਪਤ ਖਾਈ ਸੁਨ ਕਰਕੇ, ਤੇ ਨਾਲ ਇਹ ਵੀ ਸੁਣਿਆ ਉਹਨਾਂ ਨੇ ਪ੍ਰਣ ਕੀਤੇ ਨੇ, ਸਹੁੰ ਖਾਧੀਆਂ ਨੇ, ਪ੍ਰਤਿਗਿਆ ਕੀਤੀਆਂ ਹਨ। ਹਤਹੁ ਕੁਮ੍ਰਿਤ ਸ਼ਤਰੂ ਕਰ ਧਰ ਕੇ, ਅਤੋਂ ਮਿੱਤਰ 70 ਕੋ ਧਰ ਕੇ, ਤੇ ਅਸੀਂ ਦੁਸ਼ਮਣ ਨੂੰ ਧਰ ਕੇ ਪਕੜ ਕੇ, ਮਿਰਚ ਦਾ ਅਰਥ ਹੈ ਖੋਟੀ ਮੌਤ ਮਾਰਾਂਗੇ, ਕੁੱਤੇ ਦੀ ਮੌਤ ਮਾਰਾਂਗੇ। ਕੇਤਕ ਵਰਖ ਬਿਤੇ ਦੁਖ ਭਰੈ, ਤੇ ਕਿੰਨੇ ਸਾਲ ਬੀਤਣਗੇ ਤੇ ਉਹ ਆਪਣੀ ਕੀਤੀ ਦਾ ਫਲ ਜ਼ਰੂਰ ਪਾਵੇਗਾ। ਗਿਣਤੀ ਚਿੰਤਾ ਬਹੁ ਬਿਦ ਕਰੈ, ਜਿਵੇਂ ਜਿਵੇਂ ਚੰਦੂ ਦੇ ਪਾਸ ਇਹ ਗੱਲਾਂ ਪਹੁੰਚਦੀਆਂ ਨੇ ਤੇ ਬੜੀਆਂ ਸੋਚਾਂ ਸੋਚਦਾ ਤੇ ਬਹੁਤਾ ਫਿਕਰ ਕਰ ਰਿਹਾ ਹੈ। ਹਰ ਗੋਬਿੰਦ ਕੋ ਗਹਿ ਕਰ ਕੈਸੇ, ਲੋਕ ਕਹਿੰਦਾ ਮੈਂ ਕਿਸੇ ਨਾ ਕਿਸੇ ਢੰਗ ਦੇ ਨਾਲ, ਕਿਉਂਕਿ ਇਹਦੇ ਕੋਲ ਰਾਜ ਸੱਤਾ ਸੀ, ਬਾਦਸ਼ਾਹ ਦਾ ਦੀਵਾਨ ਸੀ, ਵਜ਼ੀਰ ਸੀ, ਸੋਚਦਾ ਮੈਂ ਕਿਸੇ ਨਾ ਕਿਸੇ ਢੰਗ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਕੜ ਲਵਾਂ। ਦੇਵ ਸਜਾਏ ਹਤੋਂ ਪਿਤ ਜੈਸੇ, ਜਿਵੇਂ ਇਹਨਾਂ ਦੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਮੈਂ ਤਸੀਹੇ ਦੇ ਕੇ ਦੇਗ ਵਿੱਚੋਂ ਬਾਲ ਕੇ ਤਤੀ ਲੋਹ ਤੇ ਬੈਠਾ ਕੇ ਸੀਸ ਉੱਤੇ ਗਰਮ ਰੇਤਾ ਪਾ ਕੇ ਸ਼ਹੀਦ ਕੀਤਾ, ਤੇ ਇਹਨਾਂ ਨੂੰ ਵੀ ਉਸੇ ਤਰ੍ਹਾਂ ਹੀ ਮੈਂ ਸ਼ਹੀਦ ਕਰ ਦੇਵਾਂ। ਕੈ ਮਾਨੈ ਮਮ ਦੁਹਿਤਾ ਵਿਆਹ, ਤੇ ਨਾਲ ਫਿਰ ਉਹ ਗੱਲ ਵੀ ਇਹਦੀ ਰੜਕਦੀ ਹੈ ਵੀ ਜਿਹੜਾ ਮੇਰੀ ਲੜਕੀ ਦਾ ਰਿਸ਼ਤਾ ਹੈ ਤੇ ਜਾਂ ਤਾਂ ਮੈਂ ਫਿਰ ਉਹ ਬਣਵਾ ਲਵਾਂਗਾ। ਕੈ ਡਰਦਾ ਹੈ ਅਬ ਉਰ ਮਾਹੇ, ਤੇ ਜਾਂ ਫਿਰ ਮੈਂ ਉਹਨਾਂ ਨੂੰ ਕੋਈ ਨਾ ਕੋਈ ਇਹੋ ਜਿਹਾ ਡਰਾਬਾ ਦੇਵਾਂਗਾ ਵੀ ਤੁਹਾਡੇ ਪਿਤਾ ਵਾਂਗ ਮੈਂ ਤੁਹਾਨੂੰ ਝੂਠਾ ਕੇਸ ਪਾ ਕੇ ਤੇ ਤੁਹਾਨੂੰ ਇਸੇ ਤਰ੍ਹਾਂ ਹੀ ਮਾਰ ਪਾ ਦੇਵਾਂਗਾ, ਸ਼ਾਇਦ ਇਸ ਤਰ੍ਹਾਂ ਡਰ ਜਾਣਗੇ। ਪਿੰਡ ਕੀ ਗਤ ਕੋ ਹਿਰਦੇ ਵਿਚਾਰ ਹੈ, ਜੋ ਉਹਨਾਂ ਦੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਦੀ ਦਸ਼ਾ ਹੋਈ ਹੈ, ਜਿਵੇਂ ਉਹਨਾਂ ਨੇ ਤਸੀਹੇ ਝੱਜ ਕੇ ਸ਼ਹਾਦਤ ਪ੍ਰਾਪਤ ਕੀਤੀ, ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੀ ਹੈ। ਹੋਏ ਸੰਬੰਧ ਸਰਬ ਡਰ ਹੈ, ਇਹ ਸੋਚਦਾ ਹੈ ਜੇ ਕਿਤੇ ਮੇਰੀ ਲੜਕੀ ਦਾ ਉਹਨਾਂ ਨਾਲ ਸੰਬੰਧ ਹੋ ਜਾਵੇ, ਵਿਆਹ ਕਰ ਦੇਵਾਂ, ਹੋ ਸਕਦਾ ਫਿਰ ਸਾਰੇ ਡਰ ਮੇਰੇ ਵੀ ਮੁੱਕ ਜਾਣ। ਇੱਕ ਦਿਨ ਨਿਜ ਦਾਰਾ ਕੇ ਸੰਗ, ਲੋ ਇੱਕ ਦਿਨ ਦੀ ਗੱਲ ਹੈ, ਚੰਦੂ ਆਪਣੇ ਜਿਹੜੀ ਇਹਦੀ ਘਰ ਵਾਲੀ ਸੀ ਨਾ ਬੀਬੀ, ਉਹਦੇ ਕੋਲ ਚਲਿਆ ਗਿਆ। ਕਹਿਓ ਗੁਰੂ ਕੋ ਅਖਿਲ ਪ੍ਰਸੰਗ, ਤੇ ਇਸ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਾਰਾ ਪ੍ਰਸੰਗ, ਜਿਵੇਂ ਉਹਨਾਂ ਨੇ ਬਚਨ ਕਹੇ ਸਨ, ਆਪਣੇ ਘਰ ਵਾਲੀ ਨਾਲ ਜਾ ਕੇ ਸ਼ੇਅਰ ਕੀਤੇ। ਬਹੁਤ ਸਜਾਏ ਦੇ ਰਹਿਓ ਮਨਾਏ, ਕਹਿੰਦਾ ਮੈਂ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਵੀ ਬੜੀਆਂ ਸਜ਼ਾਵਾਂ ਦਿੱਤੀਆਂ, ਸਿਰਫ ਇਸ ਲਈ ਵੀ ਉਹ ਮੇਰੀ ਗੱਲ ਮੰਨ ਲੈਣ, ਮੇਰੀ ਲੜਕੀ ਦਾ ਨਾਤਾ ਪ੍ਰਵਾਨ ਕਰ ਲੈਣ। ਨਹੀਂ ਵਿਆਹ ਸੁਤ ਮਨ ਮਹਿ ਲਿਆਏ, ਪਰ ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ, ਉਹਨਾਂ ਨੇ ਆਪਣੇ ਪੁੱਤਰ ਦਾ ਵਿਆਹ ਰਿਸ਼ਤਾ ਕਬੂਲ ਨਾ ਕੀਤਾ। ਅਬ ਤੇ ਸੁਤ ਪਿਤ ਬੈਰ ਸੰਭਾਰੈ, ਹੁਣ ਉਹਨਾਂ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹ ਆਪਣੇ ਪਿਤਾ ਦੇ ਵੈਰ ਨੂੰ ਸੰਭਾਲਦੇ ਨੇ। ਉਹ ਕਹਿੰਦੇ ਹੁਣ ਅਸੀਂ ਆਪਣੇ ਪਿਤਾ ਦਾ ਬਦਲਾ ਲੈਣਾ। ਮੋਹ ਕਹੋ ਚਾਹਤ ਕਰਨ ਸੰਘਾਰੈ, ਤੇ ਮੈਨੂੰ ਇਹ ਵੀ ਪਤਾ ਲੱਗਿਆ ਕਿ ਉਹਨਾਂ ਨੇ ਇਹ ਬਚਨ ਕੀਤਾ, ਸੰਤਾਂ ਨੇ ਪ੍ਰਣ ਕੀਤਾ ਵੀ ਉਸ ਦੁਸ਼ਟ ਚੰਦੂ ਨੂੰ ਅਸੀਂ ਆਪਣੇ ਹੱਥੀਂ ਮਾਰਨਾ ਹੈ। ਭਾਗਹੀਨ ਦੁਹਿਤਾ ਅਸ ਭਈ, ਤੇ ਚੰਦੂ ਕਹਿੰਦਾ ਵੀ ਆ ਜਿਹੜੀ ਕੁਰੈਣੀ ਹੈ ਮੇਰੀ ਲੜਕੀ, ਮੇਰੀ ਧੀ, ਇਹ ਪਤਾ ਨਹੀਂ ਕਿਹੋ ਜਿਹੀ ਭਾਗਾਂ ਤੋਂ ਮੇਰੀ ਘਰ ਦੇ ਵਿੱਚ ਜੰਮ ਪਈ ਆ। ਅਖਿਲ ਜਾਤ ਮਹਿ ਮਮ ਪਤ ਗਈ, ਤੇ ਸਾਰੀਆਂ ਬਰਾਦਰੀਆਂ ਵਿੱਚ ਮੇਰੀ ਸਾਰੀ ਇੱਜ਼ਤ, ਮੇਰੀ ਪਤ ਮਿੱਟੀ ਵਿੱਚ ਰੁੜ ਗਈ ਹੈ। ਇਤਨੇ ਯਤਨ ਕਰੇ ਬਹੁ ਤੇਰਾ, ਮੈਂ ਇੰਨੇ ਯਤਨ ਕੀਤੇ ਜਿੰਨੇ ਕੋਈ ਕਰ ਨਹੀਂ ਸਕਦਾ। ਵਿਆਹ ਨਾ ਬਨਿਓ ਕਤਹੂ ਇਸ ਕੇਰਾ, ਪਰ ਇਹਦਾ ਰਿਸ਼ਤਾ ਬਣ ਨਹੀਂ ਸਕਿਆ। ਮੈਂ ਚਾਹੁੰਦਾ ਸੀ ਗੁਰੂ ਘਰ ਦੇ ਨਾਲ ਹੀ ਇਸਦਾ ਰਿਸ਼ਤਾ ਹੋ ਜਾਵੇ, ਪਰ ਉਹ ਸਿਰੇ ਨਹੀਂ ਚੜ ਸਕਿਆ। ਸੁਨਤ ਭਾਰਜਾ ਨੇ ਸਮਝਾਵਾ, ਤੇ ਸੁਣ ਕੇ ਇਹਦੇ ਘਰ ਵਾਲੀ ਬੀਬੀ ਨੇ ਚੰਦੂ ਨੂੰ ਸਮਝਾਇਆ। ਪ੍ਰਥਮ ਕੁਵਾਕ ਆਪ ਤੈ ਗਾਵਾ, ਤੇ ਉਹਨੂੰ ਪਤਾ ਸੀ ਸਾਰੀ ਕਹਾਣੀ ਦਾ। ਕਹਿਣ ਲੱਗੀ ਚੰਦੂ ਨੂੰ, ਪਹਿਲਾਂ ਤੂੰ ਆਪ ਹੀ ਤੇ ਖੋਟਾ ਭਜਨ ਕਿਹਾ ਸੀ ਨਾ। ਉਹ ਖੋਟਾ ਭਜਨ ਕੀ ਸੀ? ਜਦੋਂ ਜਿਹੜੇ ਲਾਗੀ ਸਨ ਉਹ ਸਗਨ ਪਾ ਕੇ ਵਾਪਸ ਆਏ ਤੇ ਚੰਦੂ ਨੂੰ ਆਖਿਆ ਬਈ ਤੈਨੂੰ ਬਹੁਤ ਵਧੀਆ ਘਰ ਪ੍ਰਾਪਤ ਹੋਇਆ ਹੈ, ਤੇਰੀ ਲੜਕੀ ਲਈ ਵਧੀਆ ਵਾਰਸ ਲੱਭ ਕੇ ਆਏ ਹਨ। ਜਦੋਂ ਪੁੱਛਿਆ ਵੀ ਕੌਣ, ਤੇ
ਨੇ ਗੁਰੂ ਅਰਜਨ ਦੇਵ ਮਹਾਰਾਜ ਦਾ ਨਾਮ ਲਿਆ ਤੇ ਉਹਨਾਂ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਨਾਮ ਲਿਆ। ਇਹਨੇ ਹੰਕਾਰ ਦੇ ਵਿੱਚ ਇਹ ਬਚਨ ਕਹੇ ਸਨ ਬਈ ਤੁਸੀਂ ਤਾਂ ਚੁਬਾਰੇ ਦੀ ਇੱਕ ਮੋਰੀ ਵਿੱਚ ਲਾ ਕੇ ਆਏ। ਇਹਦਾ ਮਤਲਬ ਇਹ ਆਪਣੇ ਆਪ ਨੂੰ ਉੱਚਾ ਸਮਝਦਾ ਸੀ, ਹੰਕਾਰੀ ਬੰਦਾ ਸੀ ਤੇ ਗੁਰੂ ਘਰ ਨੂੰ ਮੋਰੀ ਦੱਸੇ ਵੀ ਉਹ ਤੇ ਮੋਰੀ ਨੇ ਚੁਬਾਰੇ ਦੀ ਇੱਕ ਮੋਰੀ ਨੂੰ ਲਾਇਆ ਹੈ। ਇਹ ਗੱਲ ਮਹਾਰਾਜ ਤੱਕ ਵੀ ਪਹੁੰਚ ਗਈ। ਸੰਤਾਂ ਨੇ ਬੇਨਤੀ ਕਹਿ ਕਰ ਦਿੱਤੀ, ਮਹਾਰਾਜ ਇਸ ਹੰਕਾਰੀ ਦਾ ਰਿਸ਼ਤਾ ਪ੍ਰਵਾਨ ਨਾ ਕਰੇ। ਜਿਹੜਾ ਪਹਿਲਾਂ ਕਹਿੰਦਾ ਚੁਬਾਰੇ ਦੀ ਇੱਕ ਮੋਰੀ ਨੂੰ ਲਾ ਦਿੱਤੀ ਹੈ, ਗੁਰੂ ਘਰ ਨੂੰ ਨੀਵਾਂ ਸਮਝਦਾ, ਆਪ ਉੱਚਾ ਬਣਿਆ ਹੋਇਆ ਤੇ ਗਾਂ ਕਦੋਂ ਖੈਰ ਕਰੇਗਾ। ਇਹ ਬਚਨ ਸੁਣ ਕੇ ਗੁਰੂ ਮਹਾਰਾਜ ਨੇ ਸੰਤਾਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ। ਕਹਿਣ ਲੱਗੇ ਇਸ ਹੰਕਾਰੀ ਦਾ ਦੁਸ਼ਟ ਦਾ ਰਿਸ਼ਤਾ ਅਸੀਂ ਨਹੀਂ ਪ੍ਰਵਾਨ ਕਰਨਾ। ਤੇ ਫਿਰ ਇਹ ਧੱਕੇ ਦੇ ਨਾਲ ਉੱਥੇ ਕਰਨਾ ਚਾਹੁੰਦਾ ਸੀ। ਇਸੇ ਲਈ ਬਾਰ-ਬਾਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਵਸੀਏ ਦਿੱਤੇ ਤੇ ਉਹਨਾਂ ਨੂੰ ਇੰਨੀ ਗੱਲ ਹੀ ਮਨਾਉਣ ਦਾ ਯਤਨ ਕਰਦਾ ਰਿਹਾ ਕਿ ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰੋ। ਤਿਸ ਤੇ ਵਧਿਓ ਵਿਰੋਧ ਵਿਸਾਲਾ। ਉਹਨੇ ਦੇ ਘਰ ਵਾਲੇ ਕਹਿੰਦੇ ਪਹਿਲਾਂ ਤੂੰ ਹੀ ਛੋਟਾ ਬਚਨ ਕਿਹਾ ਸੀ ਜਿਸ ਤੋਂ ਅੱਗੇ ਬਹੁਤਾ ਵਿਰੋਧ ਵੱਧ ਗਿਆ ਹੈ। ਸਿੱਖ ਕੀ ਸੁਦਾ ਨਫਾ ਕਿ ਅਕਾਲਾ। ਲੋ ਜਿਹੜੀ ਕਹਿੰਦੇ ਸਿੱਖ ਦੀ ਪੁੱਤਰੀ ਸਾਡੇ ਘਰੇ ਨੂੰਹ ਆਈ ਸੀ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੋਈ ਹੈ ਉਹਦੀ ਵੀ ਨਾਲ ਹੀ ਮੌਤ ਹੋ ਗਈ ਸੀ। ਉਹਦਾ ਪ੍ਰਸੰਗ ਤੁਸੀਂ ਪਹਿਲਾਂ ਸੁਣ ਚੁੱਕੇ ਹੋ। ਉਸ ਬੀਬੀ ਦਾ ਨਾਮ ਬੀਬੀ ਕਰਤਾਰੋ ਇਤਿਹਾਸਕਾਰਾਂ ਨੇ ਲਿਖਿਆ ਹੈ। ਉਹ ਕਿਸੇ ਗੁਰਸਿੱਖ ਦੀ ਲੜਕੀ ਸੀ ਤੇ ਚਲੋ ਸੰਜੋਗਾਂ ਵਸ ਚੰਦੂ ਦੀ ਲੜਕੀ ਨੂੰ ਵਿਆਹੀ ਗਈ। ਉਹਨੇ ਜਦੋਂ ਸੁਣਿਆ ਕਿ ਮੇਰਾ ਸਹੁਰਾ ਚੰਦੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਿਲਾ ਵਜ੍ਹਾ ਤਸੀਹੇ ਦੇ ਰਿਹਾ ਹੈ ਤੇ ਉਸਨੇ ਇਸ ਨੂੰ ਸਮਝਾਉਣ ਦਾ, ਰੋਕਣ ਦਾ ਯਤਨ ਕੀਤਾ, ਪਰ ਇਹ ਹੰਕਾਰੀ ਬੰਦੇ ਕਦੋਂ ਕਿਸੇ ਦੀ ਗੱਲ ਸੁਣਦੇ ਨੇ। ਅਖੀਰ ਇਹ ਜਿਵੇਂ ਕਿਵੇਂ ਜਦੋਂ ਚੰਦੂ ਦੀ ਗ੍ਰਿਫਤ ਵਿੱਚ ਸਨ ਤੇ ਇਹ ਬੀਬੀ ਗੁਰੂ ਮਹਾਰਾਜ ਨੂੰ ਮਿਲਣ ਵਾਸਤੇ ਆਈ ਤੇ ਆਪਣੇ ਘਰੋਂ ਸ਼ਰਬਤ ਲੈ ਕੇ ਗੁਲਾਬ ਦਾ ਅਰਕ ਪਾ ਕੇ ਗੁਰੂ ਮਹਾਰਾਜ ਦੀ ਸ਼ਕਲ ਵਾਸਤੇ ਲਿਆਈ। ਕਿਉਂ? ਇਸ ਨੂੰ ਪਤਾ ਸੀ ਕਈ ਦਿਨਾਂ ਤੋਂ ਗੁਰੂ ਮਹਾਰਾਜ ਨੇ ਅੰਨ ਪਾਣੀ ਨਹੀਂ ਛਕਿਆ। ਚਲੋ ਸੋਚਿਆ ਵੀ ਮੈਂ ਇਹਨਾਂ ਨੂੰ ਸ਼ਰਬਤ ਪਿਆ ਦੇਵਾਂ, ਮੇਰੀ ਥੋੜ੍ਹੀ ਬਹੁਤ ਸੇਵਾ ਗੁਰੂ ਮਹਾਰਾਜ ਪ੍ਰਵਾਨ ਕਰ ਲੈਣ। ਤੇ ਅੱਗੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਬੀਬੀ ਨੂੰ ਪੁੱਛਿਆ, ਭਾਈ ਤੂੰ ਕੌਣ ਹੈ? ਉਹਨੇ ਅੱਗੋਂ ਬੇਨਤੀ ਕੀਤੀ, ਮਹਾਰਾਜ ਹੈ ਕਿ ਮੈਂ ਸਿੱਖ ਦੀ ਧੀ, ਪਰ ਪਤਾ ਨਹੀਂ ਕੀ ਕਾਰਨ ਮੈਂ ਦੁਸ਼ਟ ਦੇ ਘਰ ਵਿਆਹੀ ਗਈ ਹਾਂ, ਪਰ ਹੁਣ ਮੇਰਾ ਇਸ ਘਰ ਦੇ ਵਿੱਚ ਰਹਿਣ ਨੂੰ ਦਿਲ ਨਹੀਂ ਕਰਦਾ। ਜੋ ਕੁਝ ਮੇਰਾ ਸਹੁਰਾ ਚੰਦੂ ਕਰ ਰਿਹਾ ਆਪ ਜੀ ਦੇ ਨਾਲ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਤੇ ਮੈਂ ਚਾਹੁੰਦੀ ਹਾਂ ਤੇ ਮੈਂ ਵੀ ਖੁਦਕਸ਼ੀ ਕਰ ਲਵਾਂ। ਮੈਂ ਇਹ ਜ਼ੁਲਮ ਹੁੰਦਾ ਬਰਦਾਸ਼ਤ ਨਹੀਂ ਕਰ ਸਕਦਾ। ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਅੱਗੋਂ ਬੀਬੀ ਨੂੰ ਸਮਝਾਇਆ। ਕਹਿਣ ਲੱਗੇ, ਬੀਬੀ ਇਹ ਜਿਹੜੀ ਖੁਦਕਸ਼ੀ ਕਰਨੀ ਹੈ ਇਹ ਸਿੱਖੀ ਦਾ ਸਿਧਾਂਤ ਨਹੀਂ। ਅਣਿਆਈ ਮੌਤੀ ਮਰਨਾ, ਜ਼ਹਿਰ ਖਾਣੀ, ਨਹਿਰ ਛਾਲ ਮਾਰਨੀ, ਕੁਛ ਹੋਰ ਢੰਗ ਦੇ ਨਾਲ ਮਰਨਾ ਵੀ ਇਹ ਸਿੱਖੀ ਸਿਧਾਂਤਾਂ ਦੇ ਬਿਲਕੁਲ ਖਿਲਾਫ ਹੈ। ਹਾਂ, ਜੇ ਤੇਰਾ ਜੀਅ ਕਰਦਾ ਹੀ ਹੈ ਫਿਰ ਵਾਹਿਗੁਰੂ ਦੇ ਭਾਣੇ ਵਿੱਚ ਰਹਿ। ਜਦੋਂ ਅਸੀਂ ਸੱਚਖੰਡ ਜਾਵਾਂਗੇ ਤੇ ਤੈਨੂੰ ਵੀ ਨਾਲ ਹੀ ਲੈ ਜਾਵਾਂਗੇ। ਇੱਧਰ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ ਤੇ ਉਧਰ ਚੰਦੂ ਦੀ ਨੂੰਹ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਵਿਛੋੜਾ ਨਾ ਢਲਦੀ ਹੋਈ ਉਹ ਵੀ ਨਾਲ ਹੀ ਪ੍ਰਾਣ ਤਿਆਗ ਗਈ ਸੀ। ਉਹ ਖਬਰ ਹੁਣ ਇਹਦੇ ਘਰ ਵਾਲੇ ਨੂੰ ਯਾਦ ਕਰਵਾਉਂਦੀ ਹੈ ਵੀ ਦੇਖ ਤੂੰ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕੀਤਾ ਸੀ ਤੇ ਤੇਰੀ ਨੂੰਹ ਵੀ ਨਾਲ ਹੀ ਉਹ ਵੀ ਪਰਲੋਕ ਨੂੰ ਚਲੀ ਗਈ। ਜਗਤ ਗੁਰੂ ਤਿਨ ਮਾਨ ਵਡੇਰਾ। ਤੇ ਨਾਲ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਬੀਬੀ ਨੂੰ ਆਖਿਆ ਵੀ ਇਹ ਲੈ ਕੇ ਆਈ ਸੀ ਨਾ ਸ਼ਰਬਤ, ਤੇ ਸਤਿਗੁਰੂ ਕਹਿਣ ਲੱਗੇ, ਬੀਬੀ ਅਸੀਂ ਦੁਸ਼ਟ ਦੇ ਘਰ ਦਾ ਕੋਈ ਵੀ ਅੰਨ ਪਾਣੀ ਗ੍ਰਹਿਣ ਨਹੀਂ ਕਰ ਸਕਦੇ। ਤੂੰ ਉਸਦੇ ਘਰੇ ਆਈ ਹੈ, ਉਹਦੇ ਘਰ ਦਾ ਹੀ ਇਹ ਤੂੰ ਲੈ ਕੇ ਆਈ ਹੈ ਸ਼ਰਬਤ, ਅਸੀਂ ਨਹੀਂ ਪ੍ਰਵਾਨ ਕਰ ਸਕਦੇ ਕਿਉਂਕਿ ਫਿਰ ਮਹਾਰਾਜ ਨੇ ਸ਼ਰਧਾ ਨਾਲ ਲੈ ਆਈ। ਤੇ ਸਤਿਗੁਰੂ ਕਹਿਣ ਲੱਗੇ, ਬਾਹਰ ਗਰੀਬ ਸਿੱਖ ਨੇ, ਲੋੜਵੰਦ ਨੇ, ਉਹਨਾਂ ਨੂੰ ਜਾ ਕੇ ਛਕਾ ਲਈ। ਅਸ਼ਬੀਲ ਦੀ ਪ੍ਰਥਾ ਉੱਥੋਂ ਚੱਲੀ ਤੇ ਫਿਰ ਇਸ ਬੀਬੀ ਨੇ, ਬਾਹਰ ਗਰਮੀ ਦਾ ਮੌਸਮ ਸੀ ਤੇ ਉਸ
ਉਸ ਵੇਲੇ ਬਾਹਰ ਜਿਹੜੀਆਂ ਸੰਗਤਾਂ ਚੰਦੂ ਦੇ ਘਰ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਖੜੀਆਂ ਸਨ ਤੇ ਅੰਦਰ ਆਉਣ ਨਹੀਂ ਸੀ ਦਿੱਤਾ ਜਾਂਦਾ, ਉਹਨਾਂ ਨੂੰ ਜਾ ਕੇ ਉਹ ਸ਼ਰਬਤ ਛਕਾਇਆ। ਇਹ ਸ਼ਬੀਲ ਦੀ ਪ੍ਰਥਾ ਉਸ ਦੀ ਕਤਾਰੋਂ ਤੋਂ ਚੱਲੀ ਹੈ। ਉਹ ਗੁਰਸਿੱਖ ਦੀ ਧੀ ਸੀ ਤੇ ਉਹ ਵੀ ਗੁਰੂ ਮਹਾਰਾਜ ਦੇ ਨਾਲ ਹੀ ਪ੍ਰਲੋਕ ਨੂੰ ਸੁਧਾਰ ਗਈ। ਇਹਦੇ ਘਰ ਵਾਲੀ ਕਹਿੰਦੀ ਹੈ ਕਿ ਹੁਣ ਇਹ ਗਲਤੀਆਂ ਤੇ ਤੇਰੀਆਂ ਨੇ ਆਪਣੀਆਂ, ਹੁਣ ਇਹਦੇ ਵਿੱਚ ਕਿਸੇ ਦਾ ਕੀ ਕਸੂਰ ਹੋ ਸਕਦਾ ਹੈ। ਨਹੀਂ ਸਹਾਰ ਸਕੇ ਬਚ ਤੇਰਾ, ਕਿਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਜੋ ਤੂੰ ਮਾੜੇ ਬਚਨ ਕਹੇ ਤੇ ਉਹਨਾਂ ਨੇ ਨਹੀਂ ਉਹਨਾਂ ਨੂੰ ਸਹਾਰਿਆ। ਅਬ ਭੀ ਤਿਸ ਕੋ ਪੁੱਤਰ ਬਿਲੰਦ, ਤੇ ਹੁਣ ਜਿਹੜੇ ਉਹਨਾਂ ਦੇ ਸੁਪੁੱਤਰ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹ ਬੜੇ ਬਹਾਦਰ ਯੋਧੇ ਸੂਰਬੀਰ ਹਨ। ਸੁਣਿਓ ਨਾਮ ਸ੍ਰੀ ਹਰਗੋਬਿੰਦ, ਘਰਵਾਲੀ ਕਹਿੰਦੀ ਹੈ ਮੈਂ ਵੀ ਸੁਣਿਆ ਉਹਨਾਂ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੈ। ਕਰੋ ਸੰਤ ਜੈਸੇ ਬਨ ਆਵੈ, ਤੇ ਘਰਵਾਲੀ ਇਹਨੂੰ ਨੇਕ ਸਲਾਹ ਦਿੰਦੀ ਹੈ, ਚੰਦੂ ਨੂੰ ਕਹਿੰਦੀ ਹੈ ਤੂੰ ਗੁਰੂ ਮਹਾਰਾਜ ਦੇ ਨਾਲ ਰਾਜੀਨਾਮਾ ਕਰ ਤੇ ਜੋ ਹੋ ਸਕਦਾ ਹੈ ਤੇ ਤੂੰ ਉਹਨਾਂ ਨਾਲ ਸੰਧੀ ਕਰ ਲੈ ਤੇ ਇਹਦੇ ਵਿੱਚ ਹੀ ਭਲਾ ਹੈ। ਮਾਨੈ ਵਿਆਹ ਮਤ ਸਦਨ ਲੈ ਜਾਵੈ, ਲੋ ਤੂੰ ਉਹਨਾਂ ਨੂੰ ਜਾ ਕੇ ਬੇਨਤੀ ਕਰ, ਉਹ ਤੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਲੈਣ। ਇਹ ਵੀ ਇੱਕ ਜਿਹੜੇ ਰਾਜਪੂਤ ਸਨ ਉਹਨਾਂ ਦਾ ਇੱਕ ਕਿਰਦਾਰ ਸੀ। ਉਹ ਆਪਣੇ ਡੋਲੇ ਧੋਖਾ ਨੂੰ ਵੀ ਦਿੰਦੇ ਸਨ ਤੇ ਉਹਨੇ ਸੋਚਿਆ ਵੀ ਉਹ ਢੰਗ ਮੈਂ ਇੱਧਰ ਵਰਤ ਲਵਾਂ ਕਿ ਆਪਣੀ ਲੜਕੀ ਦਾ ਡੋਲਾ ਗੁਰੂ ਮਹਾਰਾਜ ਨੂੰ ਦੇ ਦੇਣਾ। ਲਾਲਚ ਦਿਖਾ ਰਿਹਾ ਸੀ ਵੀ ਇਸ ਢੰਗ ਦੇ ਨਾਲ ਹੀ ਸ਼ਾਇਦ ਵੀ ਇਹ ਵੈਰ ਵਿਰੋਧ ਮੁੱਕ ਸਕਦਾ ਹੈ। ਬਿਨੈ ਕਰੋ ਭੇਜੋ ਕਰ ਜੋਰ, ਘਰਵਾਲੀ ਕਹਿੰਦੀ ਹੈ ਤੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰ ਤੇ ਪ੍ਰੇਮ ਪੱਤਰ ਬਿਨੈ ਪੱਤਰ ਗੁਰੂ ਮਹਾਰਾਜ ਦੇ ਪਾਸ ਭੇਜ। ਤਜੋ ਦੀਵਾਨੀ ਕੋ ਉਰਜੋਰ, ਤੇ ਨਾਲ ਹੀ ਕਹਿੰਦੀ ਆ ਜਿਹੜੀ ਵਜ਼ੀਰੀ ਦਾ ਦੀਵਾਨੀ ਦਾ ਜਿਹੜਾ ਹੰਕਾਰ ਹੈ ਨਾ ਇਹਨੂੰ ਛੱਡ, ਥੋੜਾ ਜਿਹਾ ਹੰਕਾਰ ਛੱਡ ਕੇ ਨੀਵਾਂ ਹੋ ਤੇ ਨਿਮਾਣਾ ਹੋ ਕੇ ਗੁਰੂ ਮਹਾਰਾਜ ਨੂੰ ਬਿਨੈ ਪੱਤਰ ਭੇਜ। ਮਾਨ ਲੈ ਨਿਮ ਜਤਨ ਰਚੀਜੈ, ਇਹੋ ਯਤਨ ਕਰ ਜਿਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇਰਾ ਰਿਸ਼ਤਾ ਪ੍ਰਵਾਨ ਕਰ ਲੈਣ। ਆਛੇ ਨਰਨ ਪਠਾਵਨ ਕੀਜੈ, ਤੇ ਨਾਲ ਚੰਗੇ ਆਦਮੀ ਭੇਜੀ ਜਿਹੜੇ ਕਿਸੇ ਚੰਗੇ ਢੰਗ ਦੇ ਨਾਲ ਗੱਲਬਾਤ ਕਰ ਸਕਣ। ਜੋ ਪ੍ਰਸੰਨ ਜਿਮ ਕਿਮ ਤਨ ਕਰ ਕਰੈ, ਉਹ ਆਦਮੀ ਭੇਜ ਜਿਵੇਂ ਕਿਵੇਂ ਮਿਹਨਤ ਤਰਲੇ ਕਰਕੇ ਸਾਰੇ ਢੰਗ ਵਰਤ ਕੇ ਗੁਰੂ ਮਹਾਰਾਜ ਨੂੰ ਖੁਸ਼ ਕਰ ਲੈਣ। ਜਿਸ ਤੇ ਪਿਤਾ ਬੈਰ ਕੋ ਹਰੈ, ਤੇ ਜਿਸ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿਤਾ ਦਾ ਵੈਰ ਲੈਣਾ ਭੁੱਲ ਜਾਣ। ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵਚਨ ਕੀਤਾ ਸੀ, ਪ੍ਰਤਿਗਿਆ ਕੀਤੀ ਸੀ ਵੀ ਅਸੀਂ ਉਸ ਦੁਸ਼ਟ ਤੋਂ ਬਦਲਾ ਲੈਣਾ, ਉਸ ਤੋਂ ਡਰਦਾ ਮਾਰਾ ਇਹ ਢੰਗ ਤਰੀਕਾ ਵਰਤ ਰਿਹਾ ਹੈ। ਨੰਦ ਤੁਰਕੇਸ਼ਵਰ ਕੋ ਵਿਸ਼ਵਾਸ, ਤੇ ਨਹੀਂ ਤਾਂ ਘਰਵਾਲੀ ਕਹਿੰਦੀ ਹੈ ਜਿਹੜਾ ਤੁਰਕ ਬਾਦਸ਼ਾਹ ਹੈ ਉਹਦਾ ਕੀ ਭਰੋਸਾ ਹੈ। ਬਾਦਸ਼ਾਹ ਦਾ ਪਤਾ ਨਹੀਂ ਕਦੋਂ ਉਹਨਾਂ ਨੇ ਕੋਈ ਨਾ ਕੋਈ ਗਲਤ ਫੈਸਲਾ ਵੀ ਕਰ ਸਕਦੇ ਹਨ। ਕਹਾਂ ਕਰਤ ਹੈ ਤਜ ਔਰ ਆਸ, ਲੋ ਉਹ ਕੀ ਕਰੇਗਾ, ਉਹਦੀ ਆਸਾ ਛੱਡ ਦੇ। ਤੇ ਜੇ ਅਸਲੀਅਤ ਦਾ ਬਾਦਸ਼ਾਹ ਨੂੰ ਪਤਾ ਲੱਗ ਗਿਆ, ਹੋ ਸਕਦਾ ਉਹ ਤੈਨੂੰ ਗੁਰੂ ਮਹਾਰਾਜ ਦੇ ਹਵਾਲੇ ਕਰ ਦੇਵੇ। ਪਠੋ ਬਿਨੈ ਭਨ ਸੁਦਾ ਸੁਗਾਈ, ਗੁਰੂ ਮਹਾਰਾਜ ਦੇ ਕੋਲ ਚੰਗੇ ਆਦਮੀ ਭੇਜ ਤੇ ਨਾਲ ਬਿਨਾਂ ਪੱਤਰ ਪ੍ਰੇਮ ਦੇ ਨਾਲ ਚਿੱਠੀ ਲਿਖ ਕਿ ਮਹਾਰਾਜ ਤੁਸੀਂ ਮੇਰੀ ਬੇਟੀ ਦਾ ਧੀ ਦਾ ਰਿਸ਼ਤਾ ਪ੍ਰਵਾਨ ਕਰ ਲਵੋ। ਸੁਨ ਤ੍ਰੇ ਤੇ ਚੰਦੂ ਚਿਤ ਆਈ, ਤੇ ਘਰਵਾਲੀ ਤੋਂ ਸਾਰੇ ਵਿਚਾਰ ਸੁਣ ਕੇ ਚੰਦੂ ਦੇ ਮਨ ਦੇ ਵਿੱਚ ਚੰਗੀ ਲੱਗੀ। ਸੋਚਿਆ ਕਿ ਜੋ ਕੁਝ ਮੇਰੇ ਘਰਵਾਲੀ ਕਹਿੰਦੀ ਹੈ ਤੇ ਇਸ ਗੱਲ ਤੇ ਅਮਲ ਕਰਕੇ ਵੇਖ ਲਈਏ। ਆਛੀ ਕਹੈ ਕਰਨ ਐਵ ਮੈਂ ਬਨੈ, ਲੋ ਜਿਵੇਂ ਮੇਰੇ ਘਰਵਾਲੀ ਕਹਿੰਦੀ ਹੈ ਕਿ ਮੈਂ ਪਹਿਲਾਂ ਆਦਮੀ ਭੇਜਦਾ ਤੇ ਨਾਲ ਚਿੱਠੀ ਲਿਖ ਕੇ ਭੇਜਦਾ, ਚੰਗਾ ਹੋਵੇਗਾ ਜੇ ਇਹ ਗੱਲ ਬਣ ਜਾਵੇ। ਜੇ ਅਬ ਵਿਆਹ ਕਰਨ ਮਨ ਮਨੈ, ਤੇ ਜੇ ਗੁਰੂ ਮਹਾਰਾਜ ਵੀ ਇਹ ਵਿਆਹ ਕਰਨ ਦੇ ਲਈ ਮੇਰੀ ਲੜਕੀ ਦੇ ਨਾਲ ਰਿਸ਼ਤਾ ਜੋੜਨ ਲਈ ਤਿਆਰ ਹੋ ਜਾਣ ਤੇ ਫਿਰ ਤਾਂ ਸਾਰੇ ਝਗੜੇ ਵੈਰ ਵਿਰੋਧ ਮੁੱਕ ਸਕਦੇ ਹਨ। ਇੱਕ ਤਾਂ ਸੁਤਾ ਪਾਏ ਪਤ ਭਾਰੀ, ਇੱਕ ਤਾਂ ਇਹ ਜਿਹੜੀ ਸਾਡੀ ਧੀ ਹੈ ਉਹ ਬੜੀ ਇੱਜ਼ਤ ਪ੍ਰਾਪਤ ਕਰੇਗੀ ਵੀ ਜਿੱਥੇ ਇਸ ਦਾ ਰਿਸ਼ਤਾ ਅਸੀਂ ਕਰਨਾ ਚਾਹੁੰਦੇ ਸੀ ਉੱਥੇ ਹੋ ਜਾਵੇਗਾ। ਮਿਟਹਿ ਦੋਸ਼ ਜੋ ਰਹਿਨ ਕੁਮਾਰੀ, ਤੇ ਬਾਕੀ ਇਹ ਵੀ ਇੱਕ ਦੋਸ਼ ਹੀ ਹੁੰਦਾ ਨਾ ਸਾਡੇ ਸਮਾਜ ਦੇ ਵਿੱਚ ਕਿ ਦਾ ਵਿਆਹ ਨਾ ਹੋਵੇ। ਘਰ ਦੇ ਵੀ ਫਿਕਰਮੰਦ ਰਹਿੰਦੇ ਨੇ, ਪੇਕੇ ਵੀ ਸਹੁਰੇ ਵੀ ਹੁਣ ਇਹਦਾ ਵੀ ਕਿਵੇਂ ਇਹਦਾ ਕਰੀਏ। ਤੇ ਕੁਆਰੀ ਰਹਿਣਾ ਵੀ ਇੱਕ ਦੋਸ਼ ਹੀ ਮੰਨਿਆ ਜਾਂਦਾ
ਕਰਨ ਲਈ ਸਾਜ਼ਿਸ਼ਾਂ ਤਿਆਰ ਕਰ ਰਿਹਾ ਹਾਂ ਤੇ ਇਹ ਬਖੇੜਾ ਮੁੱਕ ਜਾਵੇਗਾ। ਬਹੁਰ ਨਾ ਕਰਹਿ ਤਰਾਸ ਮਿਟ ਜਾਏ। ਤੇ ਜਦੋਂ ਰਿਸ਼ਤਾ ਹੀ ਹੋ ਗਿਆ, ਨਾਤਾ ਹੀ ਜੁੜ ਗਿਆ, ਜਵਾਈ ਭਾਈ ਬਣ ਗਏ, ਫਿਰ ਦੋਵੇਂ ਪਾਸਿਆਂ ਤੋਂ ਡਰ ਮੁੱਕ ਜਾਵੇਗਾ। ਘਰ ਤੇ ਨਿਕਸ ਸਭਾ ਮਹਿ ਆਇਓ। ਲੋ ਇਹ ਜਿਹੜਾ ਚੰਦੂ ਸੀ ਆਪਣੇ ਘਰੋਂ ਨਿਕਲਿਆ, ਘਰਵਾਲੀ ਦੇ ਨਾਲ ਕੁਝ ਵਿਚਾਰਾਂ ਕੀਤੀਆਂ ਤੇ ਫੇਰ ਸਭਾ ਦੇ ਵਿੱਚ ਬਾਦਸ਼ਾਹ ਕੋਲ ਆ ਗਿਆ। ਗੁਰ ਦਿਸ਼ ਚਿੰਤਾ ਮਹਿ ਚਿਤ ਲਾਇਓ। ਤੇ ਗੁਰੂ ਮਹਾਰਾਜ ਨਾਲ ਸੋਚ ਕੇ ਚਿੰਤਾ ਵਿੱਚ ਆਪਣਾ ਚਿੱਤ ਜੋੜ ਲਿਆ। ਜੁਗ ਆਛੈ ਨਰ ਕੀਨਸ ਤਿਆਰੂ। ਲੋ ਇਹਦੀ ਆਪਣੀ ਸਭਾ ਸੀ ਜਿੱਥੇ ਕਚਹਿਰੀ ਲਾਉਂਦਾ ਸੀ। ਚੰਦੂ ਵੀ ਜਿਹੜੇ ਵਜ਼ੀਰ ਵੀ ਆਪਣੀਆਂ ਕਚਹਿਰੀਆਂ ਲਾਉਂਦੇ ਸਨ ਤੇ ਇਹਨੇ ਆਪਣੀ ਕਚਹਿਰੀ ਵਿੱਚ ਆ ਕੇ ਤੇ ਫਿਰ ਦੋ ਚੰਗੇ ਆਦਮੀ ਜਿਹੜੇ ਪੜ੍ਹੇ ਲਿਖੇ ਸਿਆਣੇ ਸਨ, ਗੱਲਬਾਤ ਕਰਨ ਦਾ ਚੰਗਾ ਢੰਗ ਤਰੀਕਾ ਜਿਨ੍ਹਾਂ ਨੂੰ ਆਉਂਦਾ ਸੀ, ਉਹ ਦੋ ਆਦਮੀ ਇਸਨੇ ਤਿਆਰ ਕੀਤੇ। ਲਿਖੀ ਪੱਤਰਿਕਾ ਬਹੁਤ ਵਿਸਤਾਰੂ। ਤੇ ਗੁਰੂ ਮਹਾਰਾਜ ਦੇ ਬਾਰੇ ਨੇ ਚਿੱਠੀ ਲਿਖੀ ਹੈ ਤੇ ਬੜੇ ਵਿਸਤਾਰ ਪੂਰਵਕ ਆਪ ਬੜੇ ਖੁਲਾਸੇ ਦੇ ਨਾਲ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਲਿਖੀਆਂ। ਦੈਰ ਅਕਾਰਣ ਪਿਤਾ ਤੁਮਾਰੇ। ਉਸ ਚਿੱਠੀ ਦਾ ਏਜੰਡਾ ਕੀ ਸੀ? ਇਹ ਕਹਿੰਦਾ ਹੈ, ਦੇਖੋ ਤੁਹਾਡੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਨੇ ਬਿਨਾਂ ਕਾਰਨ ਮੇਰੇ ਨਾਲ ਵੈਰ ਪਾ ਲਿਆ। ਮੋਹ ਸਨ ਬਾਂਧਿਓ ਕਿਸਹੂ ਵਿਚਾਰੇ। ਪਤਾ ਨਹੀਂ ਕਿਸੇ ਨੇ ਉਹਨਾਂ ਨੂੰ ਕੀ ਉਂਗਲ ਲਾ ਦਿੱਤੀ, ਕੀ ਕਹਿ ਦਿੱਤਾ, ਕੀ ਉਹਨਾਂ ਦੇ ਪਾਸ ਚੁਗਲੀ ਕਰ ਦਿੱਤੀ, ਐਵੇਂ ਮੇਰੇ ਨਾਲ ਵੈਰ ਬੰਨ੍ਹ ਲਿਆ। ਇਹ ਜੇ ਰੰਗ ਸਿੱਖ ਤੁਮ ਢਿਗ ਆਵੈ। ਤੇ ਨਾਲ ਆਪ ਦਾ ਹੰਕਾਰ ਹੈ ਨਾ, ਕਹਿੰਦਾ ਜਿਹੜੇ ਆ ਗਰੀਬ ਜੇ ਸਿੱਖ ਤੁਹਾਡੇ ਕੋਲ ਆਉਂਦੇ ਹਨ, ਕਛੂ ਬਾਤ ਤੇ ਕਛੂ ਬਨਾਵੈ। ਇਹ ਗੱਲਾਂ ਹੋਰ ਦੀਆਂ ਹੋਰ ਬਣਾ ਕੇ ਉਹ ਪੇਸ਼ ਕਰਦੇ ਨੇ ਤੇ ਇਹਨਾਂ ਦੀਆਂ ਗੱਲਾਂ ਨਹੀਂ ਸੁਣਨੀਆਂ ਚਾਹੀਦੀਆਂ। ਜਾਨ ਦੇਖੋ ਅਬ ਜਯੋ ਕਯੋ ਹੋਈ। ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਲਿਖਦਾ ਵੀ ਜੇ ਜੋ ਕੋਈ ਪਿੱਛੇ ਹੋਇਆ ਨਾ ਉਹਨੂੰ ਭੁੱਲ ਜਾ, ਉਹਦੇ ਤੇ ਮਿੱਟੀ ਪਾ ਦੇ ਤੇ ਹੁਣ ਅੱਗੇ ਵਾਸਤੇ ਆਪਾਂ ਨਾਤਾ ਜੋੜ ਲਈਏ ਤੇ ਆਪਣਾ ਇਹ ਕਾਰਜ ਸਿਰੇ ਚੜ੍ਹ ਸਕਦਾ ਹੈ। ਭਾਵੀ ਮੇਟ ਸਕਹਿ ਨਹਿ ਕੋਈ। ਹੁਣ ਤੁਹਾਡੇ ਪਿਤਾ ਚਲੇ ਗਏ ਨੇ, ਭਾਵੇਂ ਨੂੰ ਕੋਈ ਮੇਟ ਨਹੀਂ ਸਕਦਾ, ਐਵੇਂ ਵਾਹਿਗੁਰੂ ਦਾ ਭਾਣਾ ਸੀ। ਕ੍ਰੋਧ ਬਸੀ ਹੋਏ ਕਿਆ ਨਾ ਕਰੰਤਾ। ਲੋਕ ਫਿਰ ਚੰਦੂ ਕਹਿੰਦਾ ਮਹਾਰਾਜ ਜੋ ਕੁਝ ਹੋਇਆ ਨਾ ਗੁੱਸੇ ਵਿੱਚ ਮੇਰੇ ਕੋਲੋਂ ਹੋ ਗਿਆ। ਇਹ ਆਦਮੀ ਗੁੱਸੇ ਵਿੱਚ ਆ ਕੇ ਕੀ ਨਹੀਂ ਕਰ ਸਕਦਾ। ਉਹ ਬੜੇ ਬੜੇ ਪਾਪ, ਬੜੇ ਬੜੇ ਅਨਾਰਥ, ਮਾਤਾ ਪਿਤਾ ਦਾ, ਭਰਾਵਾਂ ਦਾ ਵੀ ਕਤਲ ਕਰ ਦਿੰਦਾ ਹੈ। ਲੋਭੀ ਗੁਣ ਅਵਗੁਣ ਨਲ ਖੰਤਾ। ਜਿਹੜਾ ਲੋਭੀ ਆਦਮੀ ਹੈ ਉਹ ਕਿਸੇ ਭਰਾ ਮਿੱਤਰ ਰਿਸ਼ਤੇਦਾਰ ਨੂੰ ਵੀ ਨਹੀਂ ਬਖਸ਼ਦਾ, ਉਹਦੇ ਨਾਲ ਵੀ ਉਹ ਵੈਰ ਪਾ ਲੈਂਦਾ, ਉਹਦੇ ਕੋਲੋਂ ਵੀ ਲੁੱਟ ਖੋਹ ਕਰਨ ਦੀ ਯਤਨ ਕਰਦਾ ਹੈ। ਇਹ ਮਮ ਸਦਾ ਕਰੋ ਨਿਜ ਦਾਸੀ। ਤੇ ਨਾਲ ਹੀ ਫਿਰ ਇਹ ਚਿੱਠੀ ਵਿੱਚ ਲਿਖਦਾ ਹੈ, ਕਹਿੰਦਾ ਆਹ ਜਿਹੜੀ ਮੇਰੀ ਧੀ ਹੈ ਤੁਸੀਂ ਮਹਾਰਾਜ ਇਹਨੂੰ ਹੁਣ ਦਾਸੀ ਬਣਾ ਲਵੋ, ਭਾਵ ਇਹਦਾ ਰਿਸ਼ਤਾ ਪ੍ਰਵਾਨ ਕਰ ਲਵੋ। ਜਸ ਜੁਤ ਵਿਆਹ ਹੋਲ ਜਾਵੋ ਪਾਸੀ। ਲੋ ਇਹਦਾ ਵਿਆਹ ਕਰੋ ਤੇ ਵਿਆਹ ਹੋਵੇਗਾ, ਤੁਸੀਂ ਇਹਨੂੰ ਆਪਣੇ ਪਾਸ ਆਪਣੇ ਘਰ ਦੇ ਵਿੱਚ ਲੈ ਆਉਣਾ। ਦੋਨੋਂ ਦਿਸ਼ ਤੇ ਮਿਟਹਿ ਕਲੇਸ਼ੂ। ਤੇ ਜਦੋਂ ਇਹ ਰਿਸ਼ਤਾ ਸਿਰੇ ਚੜ੍ਹ ਗਿਆ, ਦੋਵਾਂ ਪਾਸਿਆਂ ਤੋਂ ਜਿਹੜਾ ਇਹ ਵੈਰ ਵਿਰੋਧ ਹੈ ਤੇ ਕਲੇਸ਼ ਹੈ, ਬਖੇੜਾ ਹੈ, ਮੁੱਕ ਜਾਵੇਗਾ। ਹਮ ਤੁਮ ਸਾਖ ਆਨੰਦ ਵਿਸ਼ੇਸ਼ੂ। ਤੇ ਸਾਡਾ ਤੇ ਤੁਹਾਡਾ ਜਦੋਂ ਰਿਸ਼ਤਾ ਬਣ ਗਿਆ ਤੇ ਫਿਰ ਬੜਾ ਭਾਰੀ ਆਨੰਦ ਪ੍ਰਾਪਤ ਹੋ ਜਾਵੇਗਾ। ਭਲੀ ਬਾਤ ਤਾ ਮਾਨੋ ਐਸੋ। ਲੋ ਚੰਦੂ ਕਹਿੰਦਾ ਮਹਾਰਾਜ ਚੰਗੀ ਗੱਲ ਤਾਂ ਇਹ ਹੈ, ਜਿਵੇਂ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਤੁਸੀਂ ਮੇਰੀ ਧੀ ਦਾ ਰਿਸ਼ਤਾ ਪ੍ਰਵਾਨ ਕਰ ਲਵੋ ਤੇ ਸਾਰਾ ਵੈਰ ਵਿਰੋਧ ਮਿਟ ਜਾਵੇਗਾ। ਸੰਧ ਵਿਆਹ ਕਰ ਜੈਸੇ ਕੈਸੋ। ਲੋ ਜਿਵੇਂ ਕਿਵੇਂ ਤੁਸੀਂ ਸਮਝੀ ਕਰ ਲਵੋ ਤੇ ਇਹ ਜਿਹੜਾ ਵਿਆਹ ਹੈ ਇਹ ਨੇਪਰੇ ਚੜ੍ਹ ਜਾਵੇ ਤੇ ਇਹਦੇ ਨਾਲ ਸਾਰੇ ਬਖੇੜੇ ਮੁੱਕ ਜਾਣਗੇ। ਜੇ ਕਰ ਪਿਤ ਕੋ ਬੈਰ ਸੰਭਾਲੋ। ਹਾਂ, ਜੇ ਤੁਸੀਂ ਆਪਣੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਦਾ ਵੈਰ ਵੀ ਚੇਤੇ ਰੱਖਣਾ ਹੈ। ਮੁਝ ਕੋ ਹਤਲੇ ਹੇਤ ਉਚਾਰੋ। ਮੈਨੂੰ ਪਤਾ ਲੱਗਾ ਤੁਸੀਂ ਮੈਨੂੰ ਮਾਰਨ ਦੇ ਲਈ ਪ੍ਰਤਿਗਿਆ ਕੀਤੀ ਹੋਈ ਹੈ। ਤੋ ਸੁਨ ਲੇਵੋ ਜਥਾ ਮੈਂ ਲਹਿਓ। ਹੁਣ ਤਾਂ ਵੀ ਲਿਖਦਾ, ਕਹਿੰਦਾ ਵੀ ਜੇ ਤੁਸੀਂ ਆਪਣੇ ਪਿਤਾ ਦਾ ਬਦਲਾ ਲੈਣਾ ਚਾਹੁੰਦੇ ਤੇ ਫਿਰ ਵੀ ਸੁਣ ਲਵੋ ਮੇਰੀ ਵੱਲੋਂ। ਤੁਮ ਪਿਤ ਮੋਖ ਹੋ ਕੂਕਰ ਕਹਿਓ। ਤੇ ਤੁਹਾਡੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਨੇ ਮੈਨੂੰ ਇਹ ਗੱਲ ਆਖੀ ਸੀ ਕਿ ਕੁੱਤਾ ਭੌਂਕਦਾ, ਕੁੱਤਾ ਮੈਨੂੰ ਆਖਿਆ ਸੀ, ਪਰ ਗੁਰੂ ਮਹਾਰਾਜ ਨੇ ਨਹੀਂ ਸੀ ਕਿਹਾ। ਤੇ ਜਦੋਂ ਇਹ ਬਚਨ ਆਏ ਨਾ ਗੁਰੂ ਮਹਾਰਾਜ ਦੇ ਕੋਲ ਵੀ, ਉਹ ਕਹਿੰਦਾ ਚੁਬਾਰੇ ਦੀ ਹੇਠ ਮੋਰੀ ਨੂੰ ਲਾ ਦਿੱਤੀ ਹੈ ਤੇ ਉਸ ਵੇਲੇ ਮੇਰੇ ਸਿੱਖ ਨੇ ਬਚਨ ਗਏ ਸਨ ਤੇ ਗੁਰੂ ਮਹਾਰਾਜ ਕਹਿੰਦੇ ਚਲੋ ਜੇ ਸਿੱਖ ਨੇ ਵੀ ਕਹੇ
ਤੂੰ ਜਿਵੇਂ ਮਰਜ਼ੀ ਸਮਝ ਲੈ ਤੇ ਜੋ ਮਰਜ਼ੀ ਕਰਨਾ ਕਰ ਲੈ, ਪਰ ਇਹ ਝੂਠਾ ਦੋਸ਼ ਲਾਉਂਦਾ ਕਿ ਇਹਦਾ ਤੁਹਾਡੇ ਪਿਤਾ ਨੇ ਮੈਨੂੰ ਕੁੱਤਾ ਕਿਹਾ ਸੀ। ਲਗਿਓ ਗੈਲ ਮੈਂ ਹੋਇਆ ਕੈ ਸਮਾਨ। ਤੇ ਫਿਰ ਮੈਂ ਜਿਵੇਂ ਹੜ ਕੇ ਕੁੱਤੇ ਵਾਂਗੂ ਉਹਨਾਂ ਦੇ ਮਗਰ ਲੱਗਿਆ ਤੇ ਫਿਰ ਮੈਂ ਉਹਨਾਂ ਦਾ ਪਿੱਛਾ ਨਹੀਂ ਛੱਡਿਆ। ਫਟਿਓ ਤਬਲੈ ਕਰ ਪ੍ਰਾਨਨ ਹਾਨ। ਤੇ ਤੁਹਾਡੇ ਪਿਤਾ ਨੇ ਮੈਨੂੰ ਕੁੱਤਾ ਕਿਹਾ ਸੀ ਤੇ ਫਿਰ ਮੈਂ ਵੀ ਉਹਨਾਂ ਦੀ ਜਾਨ ਲੈ ਕੇ ਪ੍ਰਾਣ ਨਾਸ਼ ਕਰਕੇ ਫਿਰ ਪਿੱਛੇ ਹਟਿਆ। ਮੈਂ ਆਗੇ ਮੇਰੋ ਬਲ ਜਾਣੇ। ਅੱਗੇ ਤੁਹਾਡੇ ਪਿਤਾ ਨੇ ਮੇਰੀ ਤਾਕਤ ਨੂੰ ਸਮਝਿਆ ਨਹੀਂ ਸੀ, ਕਿਉਂਕਿ ਮੈਂ ਦੀਵਾਨ ਹਾਂ, ਰਾਜ ਦੀ ਸ਼ਕਤੀ ਮੇਰੇ ਹੱਥ ਵਿੱਚ ਬਹੁਤ ਹੈ। ਤਬਲੈ ਮਰਨ ਭਾਲੇ ਹੈ ਪਛਾਨੇ। ਇਹ ਤੁਹਾਨੂੰ ਪਤਾ ਤੁਹਾਡੇ ਪਿਤਾ ਦੀ ਇਸੇ ਕਾਰਨ ਸ਼ਹਾਦਤ ਹੋਈ ਹੈ। ਅਬ ਸੋ ਜਾਣ ਲਿਓ ਨਿਰਧਾਰੇ। ਤੇ ਹੁਣ ਤਾਂ ਤੁਸੀਂ ਚੰਗੀ ਤਰ੍ਹਾਂ ਜਾਣ ਹੀ ਰਿਹਾ ਨਾ ਮੇਰੀ ਤਾਕਤ ਤੇ ਮੇਰੇ ਵਿੱਚ ਕਿੰਨੀ ਸ਼ਕਤੀ ਸਮਰੱਥਾ ਹੈ। ਤਜੋ ਬੈਰ ਸ਼ੁਭ ਸੰਦ ਵਿਚਾਰੇ। ਤੇ ਇਹ ਹੁਣ ਚੰਗੀ ਗੱਲ ਹੈ, ਤੁਸੀਂ ਸੰਧੀ ਕਰ ਲਵੋ, ਰਿਸ਼ਤਾ ਪ੍ਰਵਾਨ ਕਰ ਲਵੋ, ਵੈਰ ਭਾਵ ਛੱਡ ਦਿਓ। ਤਬ ਹੈ ਦੂਤ ਨਿਜ ਨਿਕਟ ਬੁਲਾਏ। ਲੋਕ ਸਮਾਂ ਸੰਪੂਰਨ ਹੋ ਚੁੱਕਿਆ, ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਅੱਗੇ ਜਿਵੇਂ ਪ੍ਰਸੰਗ ਆਵੇਗਾ ਉਹ ਆਪ ਸੰਗਤਾਂ ਨੇ ਕੱਲ੍ਹ ਦੇ ਦੀਵਾਨ ਦੇ ਵਿੱਚ ਸ਼ਰਵਣ ਕਰਨ ਦੀ ਕਿਰਪਾਲਤਾ ਕਰਨੀ। ਜੋ ਕਵੀ ਜੀ ਨੇ ਜੋ ਕੁਝ ਉਹਨਾਂ ਦੇ ਕੋਲ ਉਹ ਸਮਾਚਾਰ ਪਹੁੰਚੇ ਉਹਦੇ ਮੁਤਾਬਕ ਉਹਨਾਂ ਨੇ ਲਿਖਿਆ ਹੈ। ਤੇ ਬਾਕੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦੇ ਪਿੱਛੇ ਹੋਰ ਵੀ ਕੀ ਕਾਰਨ ਵਿਦਵਾਨਾਂ ਨੇ ਲਿਖੇ ਨੇ ਤੇ ਉਹਨਾਂ ਦੀ ਆਪਾਂ ਕੱਲ੍ਹ ਨੂੰ ਵਿਚਾਰ ਕਰਾਂਗੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਅਬ ਤੋ ਜਾਣ ਲਿਓ ਨਿਰਧਾਰੇ। ਤਜੋ ਬੈਰ ਸ਼ੁਭ ਸੰਦ ਵਿਚਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।